ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਛਹੁ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ। ਲੋਹਉ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ। ਕਾਠਹੁ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦ੍ਰ ਤਿਨ ਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਏ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ। ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਕਾਇਆ ਗੜ ਸੋਹਿਆ ਮੇਰਾ ਪ੍ਰਭ ਮੋਹਿਆ। ਕਿਉ ਸਾਸ ਗਿਰਾਸ ਵਿਸਾਰੀਐ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸਬਦੀ। ਹਉ ਸਤਿਗੁਰ ਕੈ ਬਲਿਹਾਰੀਐ। ਸਤਿਗੁਰ ਆਗੈ ਸੀਸ ਭੇਟ ਦੇਉ। ਜੇ ਸਤਿਗੁਰ ਸਾਚੇ ਭਾਵੈ ਆਪਹਿ ਦਇਆ ਕਰਹੁ ਪ੍ਰਭ ਦਾਤੇ। ਨਾਨਕ ਅੰਕ ਸਮਾਵੈ ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ। ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ
ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਰੇ ਮਨ ਤਾਕੋ ਧਿਆਈਐ, ਸਭ ਬਿਦ ਜਾ ਕੈ ਹਾਥ। ਰਾਮ ਨਾਮ ਧਨ ਸੰਚੀਐ, ਨਾਨਕ ਨਿਭੈ ਸਾਥ। ਸ਼ੰਤ। ਸਾਥੀੜਾ ਪ੍ਰਭ ਏਕ, ਦੂਸਰ ਨਾਹੇ ਕੋਇ। ਥਾਨ ਥਨੰਤਰ ਆਪ, ਜਲ ਥਲ ਪੂਰ ਸੋਏ। ਜਲ ਥਲ ਮਹੀਲ ਪੂਰ ਰਹਿਆ, ਸਰਬ ਦਾਤਾ ਪ੍ਰਭ ਧਨੀ। ਗੋਪਾਲ ਗੋਬਿੰਦ ਅੰਤ ਨਾਹੀ, ਬੇਅੰਤ ਗੁਣ ਤਾਕੇ ਕਿਆ ਗਨੀ। ਭਜ ਸਰਨ ਸੁਆਮੀ ਸੁਖ ਹੈ ਗਾਮੀ, ਤਿਸ ਬਿਨਾ ਅਨ ਨਾਹੇ ਕੋਇ। ਬਿਨਵੰਤ ਨਾਨਕ ਦਇਆ ਧਾਰੋ, ਤਿਸ ਪ੍ਰਾਪਤ ਨਾਮ ਹੋਏ। ਰੇ ਮਨ ਤਾਕੋ ਧਿਆਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਬਰ ਦੇ ਮਾਲਿਕ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਸਾਧ ਸੰਗਤ ਜੀ, ਅੱਜ ਈਸਵੀ ਸਨ ਦੇ ਮੁਤਾਬਿਕ ਨਵੇਂ ਸਾਲ ਦੀ ਪ੍ਰਾਰੰਭਤਾ ਹੋਈ ਹੈ। ਕੇਵਲ ਸੰਖੇਪ ਰੂਪ ਦੇ ਵਿੱਚ ਵਿਚਾਰ ਕਰਕੇ ਫਿਰ ਬਾਅਦ ਵਿੱਚ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜਾਂਗੇ। ਕਿਉਂਕਿ ਸਾਧ ਸੰਗਤ ਜੀ, ਜਿਹੜਾ ਬਿਕਰਮੀ ਸੰਮਤ ਦੇ ਹਿਸਾਬ ਦੇ ਨਾਲ ਨਵਾਂ ਸਾਲ ਚੜ੍ਹਦਾ ਹੈ, ਉਹ ਇੱਕ ਚੇਰ ਤੋਂ ਸਾਧ ਸੰਗਤ ਜੀ ਨਵਾਂ ਸਾਲ ਪ੍ਰਾਰੰਭ ਹੁੰਦਾ ਹੈ। ਜਿਸ ਪ੍ਰਥਾਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਝ ਰਾਗ ਦੇ ਅੰਦਰ ਜੋ 12 ਮਾਹ ਗੁਰਬਾਣੀ ਉਚਾਰਨ ਕੀਤੀ ਹੈ, ਹਜੂਰ ਦੇ ਪਾਵਨ ਉਸ ਬਾਣੀ ਦੇ ਅੰਦਰ ਬਚਨ ਹਨ, ਚੇਤ ਗੋਵਿੰਦ ਅਰਾਧੀਐ ਹੋਵੇ ਆਨੰਦ ਘਣਾ।
ਇਸ ਚੇਰ ਦੇ ਮਹੀਨੇ ਤੋਂ ਸਾਧ ਸੰਗਤ ਜੀ ਨਵੇਂ ਸਾਲ ਦੀ ਪ੍ਰਾਰੰਭਤਾ ਹੁੰਦੀ ਹੈ। ਜੇ ਈਸਵੀ ਸਨ ਦੇ ਮੁਤਾਬਿਕ ਅਸੀਂ ਵਿਚਾਰ ਕਰਦੇ ਹਾਂ, ਜਿਵੇਂ ਪਹਿਲਾ ਮਹੀਨਾ ਜਨਵਰੀ ਦਾ ਮਹੀਨਾ ਮੰਨਿਆ ਜਾਂਦਾ, ਜਿਵੇਂ ਅੱਜ 1 ਜਨਵਰੀ ਹੋ ਗਈ ਹੈ, ਤੇ ਇਹਦਾ ਅਖੀਰਲਾ ਮਹੀਨਾ ਜੋ ਹੈ ਉਹ ਦਸੰਬਰ ਦਾ ਮਹੀਨਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਜੋ ਗੁਰਬਾਣੀ ਦੇ ਅੰਦਰ ਬਚਨ ਕੀਤੇ ਹਨ, ਪਹਿਲਾ ਮਹੀਨਾ ਸਾਧ ਸੰਗਤ ਜੀ ਗੁਰਬਾਣੀ ਦੇ ਬਚਨਾਂ ਅਨੁਸਾਰ ਚੇਰ ਦਾ ਮਹੀਨਾ ਮੰਨਿਆ ਜਾਂਦਾ, ਸਾਲ ਦਾ ਪਹਿਲਾ ਮਹੀਨਾ। ਤੇ ਜੇ ਈਸਵੀ ਸਨ ਦੇ ਵਿਚਾਰ ਕਰੀਏ ਸਾਧ ਸੰਗਤ ਜੀ, ਜੋ ਹਜ਼ਰਤ ਈਸਾ ਜੀ ਹਨ ਉਹਨਾਂ ਦਾ ਜਨਮ ਹੋਇਆ, ਇਸ ਕਰਕੇ ਅੰਗਰੇਜ਼ੀ ਮਹੀਨਾ ਜਿਹੜਾ ਹੈ, ਜੋ ਅੰਗਰੇਜ਼ੀ ਸਾਲ ਹੈ, ਇਹ ਦਸੰਬਰ ਮਹੀਨੇ ਦੇ ਅਖੀਰ ਤੇ ਆ ਕਰਕੇ ਸਾਧ ਸੰਗਤ ਜੀ ਸਮਾਪਤ ਹੋ ਜਾਂਦਾ, ਤੇ ਫਿਰ ਜਨਵਰੀ ਮਹੀਨੇ ਤੋਂ 1 ਜਨਵਰੀ ਤੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ, ਇਹ ਮੰਨਿਆ ਜਾਂਦਾ ਹੈ। ਜੋ ਹਜ਼ਰਤ ਈਸਾ ਜੀ ਤਿਨਾਂ ਦਾ ਸਾਧ ਸੰਗਤ ਜੀ ਜਨਮ ਹੋਇਆ, ਤੇ ਜਿਹੜੇ ਬਿਕਰਮੀ ਸਨ ਹੈ, ਇਹ ਬਿਕਰਮਾਜੀਤ ਰਾਜੇ ਤੋਂ ਸਾਧ ਸੰਗਤ ਜੀ ਪ੍ਰਾਰੰਭ ਹੋਈ ਸੀ। ਬਿਕਰਮਾਜੀਤ ਰਾਜਾ ਵੀ ਇੱਕ ਨਹੀਂ ਹੋਇਆ, ਬੜੇ ਬੜੇ ਪ੍ਰਤਾਪੀ ਰਾਜੇ ਹੋਏ ਨੇ ਸੰਸਾਰ ਦੇ ਅੰਦਰ। ਇੱਕ ਨਹੀਂ, ਪਤਾ ਨਹੀਂ ਕਿੰਨੇ ਕੁ ਰਾਜੇ ਮਹਾਰਾਜੇ ਚੱਕਰਵਰਤੀ ਬਾਦਸ਼ਾਹ ਹੋਏ, ਫਿਰ ਕਿੰਨੇ ਕੁ ਬਿਕਰਮਾਜੀਤ ਰਾਜੇ ਹੋਏ। ਪਰ ਜਿਸ ਰਾਜੇ ਦਾ ਸਭ ਤੋਂ ਵੱਡਾ ਪ੍ਰਤਾਪ ਸੀ ਨਾ ਉਜੈਨ ਦੇ ਇਲਾਕੇ ਦੇ ਵਿੱਚ, ਉਹ ਬਿਕਰਮਾਜੀਤ ਰਾਜਾ, ਉਹਦੇ ਸਾਧ ਸੰਗਤ ਜੀ ਨਾਮ ਤੋਂ ਬਿਕਰਮੀ ਸਨ ਜਿਹੜੀ ਹੈ ਇਹ ਪ੍ਰਾਰੰਭ ਹੋਣਾ ਕੀਤੀ ਹੈ, ਬਿਕਰਮਾਜੀਤ ਰਾਜੇ ਤੋਂ। ਔਰ ਜਿਤਨੇ ਵੀ ਅਸੀਂ ਗੁਰੂ ਘਰ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੁਰਬ ਮਨਾਉਂਦੇ ਹਾਂ, ਅੱਜ ਭਾਵੇਂ ਅਸੀਂ ਈਸਵੀ ਸਨ ਦੇ ਮੁਤਾਬਿਕ ਕਈ ਵਾਰ ਕਈ ਪੁਰਬ ਮਨਾਉਣੇ ਸ਼ੁਰੂ ਕਰ ਦਿੱਤੇ ਨੇ, ਪਰ ਜਿਹੜੇ ਸਾਧ ਸੰਗਤ ਜੀ ਪੁਰਾਤਨ ਸਾਡੀ ਮਰਜ਼ਾਦਾ ਹੈ, ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਰਜ਼ਾਦਾ, ਉਹਦੇ ਵਿੱਚ ਵੀ ਬਚਨ ਲਿਖੇ ਹੋਏ ਹੈ। ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਾਧ ਸੰਗਤ ਜੀ ਹੁਕਮਨਾਮਾ ਜਾਰੀ ਹੋਇਆ, ਤਿਨਾਂ ਦੇ ਵਿੱਚ ਵੀ ਸਾਧ ਸੰਗਤ ਜੀ ਬਚਨ ਮਿਲਦੇ ਹਨ ਕਿ ਗੁਰੂ ਘਰਾਂ ਦੇ ਵਿੱਚ ਭਾਵੇਂ ਪ੍ਰਕਾਸ਼ ਪੁਰਬ ਹਨ, ਚਾਹੇ ਸ਼ਹੀਦੀ ਗੁਰਪੁਰਬ ਹਨ, ਚਾਹੇ ਗੁਰਤਾ ਗੱਦੀ ਦੇ ਪੁਰਬ ਹਨ, ਜਾਂ ਸਾਡੇ ਜਿਵੇਂ ਪੁਰਖਿਆਂ ਦੇ ਸਾਧ ਸੰਗਤ ਜੀ ਸ਼ਹੀਦਾਂ ਦੇ ਸ਼ਹੀਦੀ ਗੁਰਪੁਰਬ ਅਸੀਂ ਮਨਾਉਂਦੇ ਹਾਂ, ਉਹ ਸੰਮਤ ਬਿਕਰਮੀ ਦੇ ਮੁਤਾਬਕ ਹੀ ਸਾਧ ਸੰਗਤ ਜੀ ਮਨਾਉਣੇ ਚਾਹੀਦੇ ਹੈ। ਇਹ ਮਰਜ਼ਾਦਾ ਵਿੱਚ ਵੀ ਲਿਖਿਆ ਹੋਇਆ ਹੈ। ਅੱਜ ਭਾਵੇਂ ਈਸਵੀ ਸਨ ਦੇ ਨਾਲ ਜੋੜ ਕਰਕੇ ਸਾਧ ਸੰਗਤ ਜੀ ਇਹਨਾਂ ਨੂੰ ਮਨਾਇਆ ਜਾਂਦਾ ਹੈ, ਪਰ ਪੂਰਬਲੇ ਪਹਿਲਾਂ ਸਾਧ ਸੰਗਤ ਜੀ ਜਿਤਨੇ ਵੀ ਪੁਰਬ ਹਨ, ਗੁਰਪੁਰਬ ਸਨ, ਉਹਨਾਂ ਨੂੰ ਵਿਚਾਰ ਕਰਕੇ ਦੇਖ ਲਓ, ਸਮਰ ਦੇ ਹਿਸਾਬ ਦੇ ਨਾਲ ਹੀ ਸਾਧ ਸੰਗਤ ਜੀ ਮਨਾਏ ਜਾਂਦੇ ਸਨ। ਕਿਉਂਕਿ ਜੇ ਦੇਖਿਆ ਜਾਵੇ, ਜੇ ਇਤਨਾ ਜ਼ਿਆਦਾ ਜ਼ੋਰ 31 ਦਸੰਬਰ ਨੂੰ ਲਾਇਆ ਜਾਂਦਾ ਹੈ, ਇਤਨਾ ਜ਼ਿਆਦਾ ਸਾਧ ਸੰਗਤ ਜੀ ਚਾਵਾਂ ਦੇ ਨਾਲ ਮਨਾਇਆ ਜਾਂਦਾ, ਉਹਨਾਂ ਚਾਅ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦਾ ਨਹੀਂ ਹੁੰਦਾ, ਜਿਨ੍ਹਾਂ ਨਵੇਂ ਸਾਲ ਵਾਲੇ ਦਿਨ ਭਾਵ 31 ਦਸੰਬਰ ਨੂੰ ਅਸੀਂ ਸਾਧ ਸੰਗਤ ਜੀ ਰਾਤ ਦੇ ਸਾਰੀ ਰਾਤ ਅਸੀਂ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਇਸ ਨੂੰ ਮਨਾਉਂਦੇ ਹਾਂ ਕਿ 1 ਜਨਵਰੀ ਨੂੰ ਨਵਾਂ ਸਾਲ ਚੜ੍ਹਦਾ ਹੈ। ਪਰ ਇਹ ਈਸਵੀ ਸਨ ਦੇ ਮੁਤਾਬਕ ਹੈ। ਗਰੀਬ ਨਵਾਜ ਸਤਿਗੁਰੂ ਜੀ ਨੇ ਜੋ ਗੁਰਬਾਣੀ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ, ਗੁਰਬਾਣੀ ਦੇ ਬਚਨਾਂ ਅਨੁਸਾਰ ਇੱਕ ਚੇਰ ਤੋਂ ਨਵਾਂ ਸਾਲ ਪ੍ਰਾਰੰਭ ਹੁੰਦਾ ਹੈ। ਸਾਧ ਸੰਗਤ ਜੀ ਚਲੋ ਠੀਕ ਹੈ, ਅੱਜ ਭਾਵੇਂ ਨਵਾਂ ਸਾਲ ਚੜ੍ਹਿਆ ਹੈ ਅੰਗਰੇਜ਼ੀ ਮਹੀਨੇ ਦੇ ਮੁਤਾਬਿਕ, ਸਾਰਿਆਂ ਨੂੰ ਸਾਧ ਸੰਗਤ ਜੀ ਖੁਸ਼ਾਮਦ ਹੈ, ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਸਮਾਂ ਆਵੇ ਜੀਵਨ ਦੇ ਅੰਦਰ। ਸਾਨੂੰ ਸਭ ਨੂੰ ਚਾਅ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਭਾਵੇਂ ਹਰ ਰੋਜ਼ ਕੋਈ ਅਰਦਾਸ ਕਰਦਾ, ਪਰ ਇਸ ਦਿਨ ਵਿਸ਼ੇਸ਼ ਕਰਕੇ ਹਰ ਇੱਕ ਦੀ ਸਾਧ ਸੰਗਤ ਜੀ ਇੱਛਾ ਹੁੰਦੀ ਹੈ, ਹਰ ਇੱਕ ਮਾਈ ਭਾਈ ਸਿੱਖ ਸੇਵਕ ਮਹਾਰਾਜ ਜੀ ਦੇ ਸਨਮੁਖ ਹੋ ਕੇ ਅਰਦਾਸਾਂ ਕਰਦਾ। ਜੋ ਵੀ ਕਿਸੇ ਨੂੰ ਆਪਣਾ ਇਸ਼ਟ ਮੰਨਦਾ ਹੈ, ਉਹਦੇ ਅੱਗੇ ਫਰਿਆਦ ਕਰਦਾ, ਅਰਜ਼ੋਈ ਕਰਦਾ ਹੈ, ਬੇਨਤੀਆਂ ਕਰਦਾ ਹੈ। ਕਿਸੇ ਨੇ ਕਿਸੇ ਨੂੰ ਆਪਣਾ ਪੀਰ ਮੰਨਿਆ, ਕਿਸੇ ਨੇ ਕਿਸੇ ਨੂੰ ਆਪਣਾ ਇਸ਼ਟ ਧਾਰਨ ਕੀਤਾ,
ਕੋਈ ਕਿਸੇ ਨੂੰ ਆਪਣਾ ਗੁਰੂ ਮੰਨਦਾ ਹੈ, ਕੋਈ ਕਿਸੇ ਨੂੰ ਆਪਣਾ ਰੱਬ ਬਣਾਈ ਬੈਠਾ ਹੈ। ਤੋ ਜਿਹੋ ਜਿਹੇ ਮਤ ਹਨ, ਜਿਤਨੇ ਵੀ ਸੰਸਾਰ ਦੇ ਅੰਦਰ ਧਰਮ ਹਨ, ਉਹਨਾਂ ਧਰਮੀ ਲੋਕਾਂ ਨੂੰ ਉਹਨਾਂ ਦੀ ਧਰਮ ਦੀ ਮਰਜ਼ਾਦਾ ਅਨੁਸਾਰ ਉਹਨਾਂ ਨੂੰ ਮੁਬਾਰਕ ਹੈ। ਜਿਵੇਂ ਹੋਰ ਧਰਮਾਂ ਦੇ ਲੋਕ ਆਪਣੇ ਇਸ਼ਟ ਦੇਵਤਿਆਂ ਨੂੰ ਮਨਾਉਣ ਦੇ ਲਈ, ਉਹਨਾਂ ਨੂੰ ਪ੍ਰਸੰਨ ਕਰਨ ਦੇ ਵਾਸਤੇ ਅਰਦਾਸਾਂ ਕਰਦੇ ਨੇ, ਇਸੇ ਤਰ੍ਹਾਂ ਗੁਰਸਿੱਖ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਸਨਮੁਖ ਹੋ ਕਰਕੇ ਅਰਦਾਸ ਕਰਦਾ ਹੈ, ਸੱਚੇ ਪਾਤਸ਼ਾਹ ਮੇਰੇ ਜੀਵਨ ਦੇ ਅੰਦਰ ਅੱਜ ਨਵਾਂ ਸਾਲ ਚੜ੍ਹਿਆ ਹੈ, ਨਵੇਂ ਸਾਲ ਦੀ ਪ੍ਰਾਰੰਭਤਾ ਹੋਈ ਮੇਰੀ ਜ਼ਿੰਦਗੀ ਦੇ ਵਿੱਚ। ਮਹਾਰਾਜ ਸੁੱਖਾਂ ਦੇ ਨਾਲ ਬੀਤੇ, ਸੁੱਖਾਂ ਭਰਿਆ ਮਹਾਰਾਜ ਸਾਲ ਆਵੇ। ਧੰਨ ਸੱਚੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜੂਰ ਦੇ ਚਰਨਾਂ ਵਿੱਚ ਜੋ ਗੁਰਸਿੱਖ ਅਰਦਾਸ ਕਰਦੇ ਐ, ਭਾਵਨਾ ਦੇ ਨਾਲ ਪਿਆਰ ਵਿੱਚ ਭਿੱਜ ਕਰਕੇ ਮਹਾਰਾਜ ਸਾਹਿਬ ਜੀ ਨੇ ਤਿੰਨਾਂ ਪ੍ਰਥਾਏ ਗੁਰਬਾਣੀ ਵਿੱਚ ਵਚਨ ਵੀ ਉਚਾਰਨ ਕੀਤੇ ਐ ਕਿ ਕੋਈ ਵੀ ਮਾਈ ਭਾਈ ਸਿੱਖ ਸੇਵਕ ਪਿਆਰ ਵਿੱਚ ਭਿੱਜ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਵਿਘਨਾਂ ਤੋਂ ਬਚਾ ਲੈਂਦੇ ਹਨ। ਆਦਿ ਵਿਆਧੀ ਉਪਾਧੀ ਇਹ ਤਿੰਨ ਤਰ੍ਹਾਂ ਦੇ ਤਾਪ ਮੰਨੇ ਗਏ ਐ ਸੰਗਤ ਜੀ। ਇਹ ਸਭ ਤਾਪ ਇਹਨਾਂ ਦੀ ਨਿਵਰਤੀ ਕਰਨ ਵਾਲੇ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਹਨ। ਸੂਲੀ ਤੋਂ ਸੂਲਾਂ ਵਿੱਚ ਦੁੱਖਾਂ ਨੂੰ ਕੱਟਣ ਵਾਲੇ, ਬਹੁਤੇ ਦੁੱਖ ਨੂੰ ਥੋੜੇ ਵਿੱਚ ਭੁਗਤਾਉਣ ਵਾਲੇ, ਪਤਾ ਨਹੀਂ ਕਿੰਨੇ ਕਿੰਨੇ ਜਨਮ ਸੁਪਨਿਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਕੱਟਣ ਵਾਲੇ, ਇਹ ਪੂਰੇ ਸਤਿਗੁਰੂ ਜੀ ਦੀ ਸੰਗਤ ਜੀ ਵਡਿਆਈ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦਾ ਅਸੀਂ ਬਚਨ ਪੜ੍ਹਦੇ ਹਾਂ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾ ਕਉ ਬਿਗਨ ਨਾ ਕੋ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਦੇ ਹਾਂ, ਸੱਚੇ ਪਾਤਸ਼ਾਹ ਜੋ ਸਿੱਖ ਸੇਵਕ ਆਪ ਜੀ ਦੇ ਚਰਨਾਂ ਵਿੱਚ ਅਰਜ਼ੋਈ ਕਰਦੇ ਨੇ, ਬੇਨਤੀ ਕਰਦੇ ਨੇ, ਮਹਾਰਾਜ ਜਿਨ੍ਹਾਂ ਸਿੱਖਾਂ ਦੀ ਤੁਹਾਡੇ ਚਰਨਾਂ ਵਿੱਚ ਅਰਦਾਸ ਹੁੰਦੀ, ਉਹਨਾਂ ਨੂੰ ਆਦਿ ਵਿਆਧੀ ਉਪਾਧੀ ਮਹਾਰਾਜ ਇਹ ਸਭ ਤਾਪਾਂ ਤੋਂ ਆਪ ਵਿਘਨਾਂ ਤੋਂ ਕਿਰਪਾ ਕਰਕੇ ਬਚਾ ਲੈਂਦੇ ਹੋ। ਤੁਹਾਡਾ ਮਹਾਰਾਜ ਬਿਰਧ ਹੈ ਤੇ ਅਰਦਾਸ ਕਰਨੀ ਸਾਧ ਸੰਗਤ ਜੀ ਬਹੁਤ ਜ਼ਰੂਰੀ ਹੈ ਤੇ ਬਹੁਤ ਚੰਗੀ ਗੱਲ ਵੀ ਹੈ ਜੇ ਆਪੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਪਰ ਵਿਚਾਰ ਇਹ ਹੈ ਕਿ ਵਿਸ਼ੇਸ਼ ਕਰਕੇ ਕੇਵਲ 1 ਜਨਵਰੀ ਵਾਲੇ ਦਿਨ ਹੀ ਕਿਉਂ ਅਸੀਂ ਅਰਦਾਸ ਕਰਦੇ ਜਾਂ ਕਰਵਾਉਂਦੇ ਹਾਂ, ਤੇ ਬਾਕੀ ਸਾਰਾ ਸਾਲ ਕਿਉਂ ਨਹੀਂ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ? ਬਾਕੀ ਸਾਰਾ ਸਾਲ ਕਿਉਂ ਨਹੀਂ ਅਸੀਂ ਗੁਰੂ ਘਰ ਦੇ ਵਿੱਚ ਆ ਕੇ ਸਤ ਸੰਗਤ ਵਿੱਚ ਜੁੜਦੇ? ਬਾਕੀ ਸਾਰਾ ਸਾਲ ਕਿਉਂ ਨਹੀਂ ਅਸੀਂ ਭਾਵਨਾ ਬਣਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਨਤਮਸਤਕ ਹੁੰਦੇ ਕਿ ਇਹ ਦਿਨ ਕੋਈ ਵਿਸ਼ੇਸ਼ ਕਰਕੇ ਬਣਿਆ ਹੋਇਆ ਕਿ ਜਾਂ ਦਿਨ ਵੱਡਾ ਹੈ ਜਾਂ ਸੂਰਜ ਜ਼ਿਆਦਾ ਇਸ ਦਿਨ ਚੜ੍ਹਦੇ ਹਨ, ਰਾਤ ਨੂੰ ਚੰਦਰਮਾ ਜ਼ਿਆਦਾ ਦਿਸਦੇ ਹੋਣ, ਤਾਰਿਆਂ ਦਾ ਪ੍ਰਕਾਸ਼ ਬਹੁਤ ਜ਼ਿਆਦਾ ਸੂਰਜ ਦੀ ਤਰ੍ਹਾਂ ਵੱਧ ਜਾਂਦਾ ਹੋਵੇ? ਨਹੀਂ। ਗਰੀਬ ਨਵਾਜ ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹੀ ਦੇ ਵਚਨ ਆਉਂਦੇ, ਕਹਿੰਦੇ ਹਨ ਜਦੋਂ ਤੋਂ ਪ੍ਰਮਾਤਮਾ ਨੇ ਸ੍ਰਿਸ਼ਟੀ ਦਾ ਆਕਾਰ ਬਣਾ ਦਿੱਤਾ ਹੈ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹੋ ਜਿਹਾ ਹੀ ਦਿਨ ਹੈ, ਉਹੋ ਜਿਹੀ ਰਾਤ ਹੈ। ਕਿਉਂਕਿ ਜਦੋਂ ਆਕਾਰ ਬਣਿਆ ਨਾ, ਦਿਨ ਤੇ ਰਾਤ ਬਣੇ, ਵਕਤ ਸਮਾਂ ਵੀ ਸਾਧ ਸੰਗਤ ਜੀ ਉਦੋਂ ਹੀ ਬਣਿਆ ਹੈ। ਥੋੜੇ ਤੋਂ ਲੈ ਕਰਕੇ ਸੂਖਸ਼ਮ ਸਮੇਂ ਤੋਂ ਲੈ ਕਰਕੇ ਸਥੂਲ ਬਹੁਤ ਵੱਡੇ ਵਿਸ਼ਾਲ ਸਮਾਂ ਜੋ ਕੁਝ ਵੀ ਹੈ ਨਾ, ਦਿਨ ਤੇ ਰਾਤ ਪਰਮਾਤਮਾ ਨੇ ਜਦੋਂ ਦਾ ਸ੍ਰਿਸ਼ਟੀ ਦਾ ਆਕਾਰ ਬਣਾਇਆ ਉਦੋਂ ਤੋਂ ਸਾਰਾ ਕੁਝ ਬਣਨਾ ਕੀਤਾ ਹੈ। ਭਾਵੇਂ ਖਿਨ ਮਾਤਰ ਸਮਾਂ ਹੈ ਸਾਧ ਸੰਗਤ ਜੀ, ਖਿਨ ਮਾਤਰ ਸਮੇਂ ਤੋਂ ਅੱਗੇ ਕਿਵੇਂ ਕਿਵੇਂ ਸਾਧ ਸੰਗਤ ਜੀ ਸਮਾਂ ਵੱਧਦਾ ਜਾਂਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ ਕਿ ਉਹ ਦਿਨ ਉਹ ਰਾਤ ਉਸੇ ਤਰ੍ਹਾਂ ਦਾ ਚੰਦਰਮਾ, ਉਸੇ ਤਰ੍ਹਾਂ ਦਾ ਸੂਰਜ ਹੈ, ਤਾਰੇ ਵੀ ਉਸੇ ਤਰ੍ਹਾਂ ਆਕਾਸ਼ ਦੇ ਵਿੱਚ ਰਾਤ ਦੇ ਸਮੇਂ ਟਿਮਟਮਾਉਂਦੇ ਆ। ਪਰ ਇਹ ਮਨੁੱਖ ਤੂੰ ਕਿਸ ਵਿਚਾਰ ਅਧੀਨ ਹੋ ਕਰਕੇ ਇਸ ਨੂੰ ਵਿਸ਼ੇਸ਼ ਕਰਕੇ ਮੰਨਦਾ ਪਿਆ ਹੈ? ਪਰ ਅਸੀਂ ਅਗਿਆਤ ਹੋਣੇ ਕਰਕੇ ਵਿਸ਼ੇਸ਼ ਕਰਕੇ ਇਸੇ ਦਿਨ ਨੂੰ ਸਾਧ ਸੰਗਤ ਜੀ ਮੰਨਦੇ ਹਾਂ
ਤਾਂ ਹੀ ਬਾਕੀ ਸਾਰਾ ਸਾਲ ਸਾਨੂੰ ਕਦੇ ਚੇਤਾ ਵੀ ਨਹੀਂ ਆਉਂਦਾ ਕਿ ਗੁਰੂ ਘਰ ਦੇ ਵਿੱਚ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਵੀ ਕਰ ਲਈਏ। ਮਹਾਰਾਜ ਸਾਹਿਬ ਜੀ ਦੀ ਸਤ ਸੰਗਤ ਵਿੱਚ ਜਾ ਕੇ ਗੁਰੂ ਕੀ ਬਾਣੀ ਸਰਵਣ ਕਰੀਏ, ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰੀਏ, ਮਹਾਰਾਜ ਜੀ ਦੇ ਸ਼ਬਦ ਦੇ ਵਿਚਾਰ, ਸਤਿਗੁਰਾਂ ਦਾ ਉਪਦੇਸ਼ ਸੁਣੀਏ, ਜਿਸ ਕਰਕੇ ਸਾਡੇ ਜੀਵਨ ਦੇ ਵਿੱਚ ਕੁਝ ਬਦਲਾਵ ਆ ਸਕੇ। ਸੁਚੱਜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਕੇ ਲੋਕ ਪਰਲੋਕ ਸੁਹੇਲਾ ਕਰ ਸਕੀਏ, ਜ਼ਿੰਦਗੀ ਦੇ ਵਿੱਚ ਕੁਝ ਖੱਟ ਸਕੀਏ। ਸਾਧ ਸੰਗਤ ਜੀ, ਸਾਰਾ ਸਾਲ ਕਿਉਂ ਨਹੀਂ ਮਨ ਦੇ ਵਿੱਚ ਵਿਚਾਰ ਪ੍ਰਗਟ ਹੁੰਦਾ? ਕੇਵਲ 1 ਜਨਵਰੀ ਵਾਲਾ ਦਿਨ ਹੀ ਕਿਉਂ ਸੀ ਵਿਸ਼ੇਸ਼ ਕਰਕੇ ਚੁਣਿਆ ਹੋਇਆ ਹੈ? ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣਨ ਤੋਂ ਅਸੀਂ ਬਹੁਤ ਜ਼ਿਆਦਾ ਅਵੇਸਲੇ ਹੋ ਜਾਂਦੇ ਹਾਂ। ਗਰੀਬਨ ਵਾਜ ਸਤਿਗੁਰੂ ਜੀ ਦੀ ਸਿੱਖਿਆ ਨੂੰ ਸੁਣ ਕਰਕੇ ਮੰਨਣਾ, ਜੀਵਨ ਦੇ ਵਿੱਚ ਧਾਰਨ ਕਰਨਾ, ਇਹਦੇ ਤੋਂ ਬਹੁਤ ਕੋਹਾਂ ਦੂਰ ਅਸੀਂ ਬਾਰ-ਬਾਰ ਭੱਜਦੇ ਹਾਂ। ਤਾਂ ਹੀ ਸਾਨੂੰ ਸਮਝ ਨਹੀਂ ਪੈਂਦੀ, ਵੇਖਾ ਵਿਖਾਈ ਲੋਕ ਲੱਜਾ ਰੱਖਣ ਦੇ ਵਾਸਤੇ 1 ਜਨਵਰੀ ਵਾਲੇ ਦਿਨ ਵਿਸ਼ੇਸ਼ ਕਰਕੇ ਗੁਰੂ ਘਰ ਦੇ ਵਿੱਚ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਨਤਮਸਤਕ ਹੋ ਜਾਂਦੇ ਹਾਂ। ਬਾਕੀ ਸਾਰਾ ਸਾਲ ਕੋਈ ਚੇਤਾ ਨਹੀਂ, ਕੋਈ ਫਿਕਰ ਨਹੀਂ ਕਿ ਅੰਮ੍ਰਿਤ ਵੇਲੇ ਉੱਠਣਾ, ਕਿ ਗੁਰਸਿੱਖ ਨੂੰ ਰਹਿਣੀ ਕੀ ਮਹਾਰਾਜ ਸਾਹਿਬ ਜੀ ਨੇ ਬਖਸ਼ੀ ਹੈ। ਹਜੂਰ ਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਬਚਨ ਆਪ ਨੂੰ ਯਾਦ ਵੀ ਹੋਵੇਗਾ, ਨਹੀਂ ਯਾਦ ਤੇ ਨਾਲ ਦੇ ਨਾਲ ਪੜੋ। ਦੁਬਾਰਾ ਫਿਰ ਪੰਕਤੀ ਦੁਹਰਾਉਂਦੇ ਹਾਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜਿਹੜਾ ਆਪਣੇ ਆਪ ਨੂੰ ਸਤਿਗੁਰੂ ਜੀ ਦਾ ਸਿੱਖ ਅਖਵਾਉਂਦਾ ਹੈ ਕਿ ਮੈਂ ਗੁਰੂ ਕਾ ਸਿੱਖ ਹਾਂ, ਸਿੱਖਾਂ ਦੇ ਘਰ ਦੇ ਵਿੱਚ ਮੇਰਾ ਜਨਮ ਹੋਇਆ ਹੈ, ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦਾ ਸਿੱਖ ਹਾਂ, ਸਿੱਖਾਂ ਦੇ ਘਰ ਦੇ ਵਿੱਚ ਮੇਰਾ ਜਨਮ ਹੋਇਆ, ਆਪਣੇ ਆਪ ਨੂੰ ਸਿੱਖ ਅਖਵਾਉਂਦਾ ਤੇ ਸਿੱਖ ਹੋਣ ਤੇ ਮਾਣ ਵੀ ਮਹਿਸੂਸ ਕਰਦਾ। ਪਰ ਉਹ ਸਿੱਖ ਦੀ ਮਰਜ਼ਾਦਾ ਕੀ ਹੋਣੀ ਚਾਹੀਦੀ? ਉਹ ਸਿੱਖ ਦੀ ਰਹਿਣੀ ਕਿਹੋ ਜਿਹੀ ਹੋਣੀ ਚਾਹੀਦੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ। ਅੰਮ੍ਰਿਤ ਵੇਲੇ ਉੱਠ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਵੇ, ਉਦਮ ਕਰੇ ਭਲ ਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਆਲਸ ਨੂੰ ਛੱਡ ਕੇ, ਦਲਿੱਦਰ ਨੂੰ ਤਿਆਗ ਕਰਕੇ ਅੰਮ੍ਰਿਤ ਵੇਲੇ ਉੱਠਣਾ, ਜਿੱਥੇ ਤਨ ਦੀ ਪਵਿੱਤਰਤਾ ਵਾਸਤੇ ਪ੍ਰਤੱਖ ਜਲ ਦੇ ਨਾਲ ਇਸ਼ਨਾਨ ਕਰਨਾ, ਉਥੇ ਮਨ ਨੂੰ ਪਵਿੱਤਰ ਕਰਨ ਦੇ ਲਈ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕੇ ਜੁੜਨਾ, ਪਰਮੇਸ਼ਰ ਦੇ ਨਾਮ ਰੂਪ ਜਲ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਕਰਵਾਉਣਾ। ਇਹ ਗੁਰਸਿੱਖ ਦੀ ਸਾਧ ਸੰਗਤ ਜੀ ਰਹਿਣੀ ਹੈ। ਗੁਰਸਿੱਖ ਦੀ ਮਰਜ਼ਾਦਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਰਸਾਈ ਹੈ। ਫਿਰ ਇੱਥੇ ਹੀ ਬਸ ਨਹੀਂ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਕਿ ਦਿਨ ਦੇ ਸਮੇਂ ਵੀ ਇਹ ਥੋੜਾ ਹੀ ਹੈ ਕਿ ਫਿਰ ਚੋਰੀਆਂ ਕਰਨੀਆਂ ਸ਼ੁਰੂ ਕਰ ਦੇਵੇ, ਝੂਠ ਬੋਲਣਾ ਸ਼ੁਰੂ ਕਰ ਦੇਵੇ, ਸੰਸਾਰ ਭਰ ਦੀਆਂ ਗੱਲਾਂ, ਨਿੰਦਿਆ, ਚੁਗਲੀਆਂ, ਬਸ ਇਹੋ ਕੁਝ ਸਾਰਾ ਦਿਨ ਕਰੀ ਜਾਵੇ। ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦਿਨ ਚੜ੍ਹਨ ਵੇਲੇ ਗੁਰੂ ਕੀ ਬਾਣੀ ਦਾ ਜਾਪ ਕਰੇ। ਜੀਵਨ ਦੇ ਅੰਦਰ ਤਾਂ ਹੀ ਗੁਰਮੁਖ ਪਿਆਰੇ ਗੁਰਸਿੱਖ ਜਨ ਨਿਤਨੇਮ ਦੇ ਨਾਲ, ਸਿਮਰਨ ਦੇ ਨਾਲ ਨਾਲ ਸਹਿਜ ਪਾਠ ਗੁਰੂ ਕੀ ਬਾਣੀ ਦਾ ਜਾਪ ਵੀ ਕਰਦੇ ਆ। ਬਹੁਤ ਪਿਆਰ ਵਾਲੇ ਗੁਰਮੁਖਾਂ ਗੁਰਸਿੱਖਾਂ ਨੇ, ਬੜੇ ਬੜੇ ਉੱਚੇ ਸੁੱਚੇ ਜੀਵਨ ਵਾਲੇ ਗੁਰਮੁਖ ਪਿਆਰੇ ਹਨ, ਜਿਨ੍ਹਾਂ ਨੇ ਨਿਯਮ ਬਣਾਇਆ ਹੋਇਆ ਕਿ ਹਰ ਰੋਜ਼ ਜਿੱਥੇ ਅੰਮ੍ਰਿਤ ਵੇਲੇ ਉੱਠਣਾ, ਨਿਤਨੇਮ ਕਰਨਾ, ਸੇਵਾ ਕਰਨੀ, ਸਿਮਰਨ ਕਰਨਾ, ਉਹਦੇ ਨਾਲ ਸਹਿਜ ਪਾਠ ਵੀ ਹਰ ਰੋਜ਼ ਕਰਦੇ ਆ। ਕਿ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਹੁਕਮ ਹੈ, ਜੋ ਆਪਣੇ ਆਪ ਨੂੰ ਸਿੱਖ ਅਖਵਾਉਂਦਾ, ਮਹਾਰਾਜ ਕਹਿੰਦੇ ਇਹੋ ਜਿਹਾ ਜੀਵਨ ਉਹ ਸਿੱਖ ਦਾ ਹੋਣਾ ਚਾਹੀਦਾ। ਤੇ ਅਸੀਂ ਝਾਤ ਮਾਰ ਕਰਕੇ ਆਪਣੇ ਮਨਾਂ ਵਿੱਚ ਦੇਖੀਏ ਅਸੀਂ ਕਿੱਥੇ ਕੋ ਖਲੋਤੇ ਹਾਂ, ਅਸੀਂ ਕਿਹੜੇ ਵਿਚਾਰ ਅਧੀਨ ਹੋ ਕਰਕੇ ਸਾਧ ਸੰਗਤ ਜੀ 1 ਜਨਵਰੀ ਦਾ ਦਿਨ ਚੁਣ ਕੇ ਤੇ ਮਹਾਰਾਜ ਜੀ ਦੇ ਦਰਬਾਰ ਵਿੱਚ ਆ ਕੇ ਬੈਠ ਜਾਂਦੇ ਆ, ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕਰਕੇ ਜੁੜਦੇ ਹਾਂ ਜੀ। ਅੱਜ ਨਵਾਂ ਸਾਲ ਚੜ੍ਹਿਆ, ਮਹਾਰਾਜ ਜੀ ਦੇ ਦਰਸ਼ਨ ਕਰਕੇ ਆਈਏ, ਗੁਰੂ ਚਰਨਾਂ ਵਿੱਚ ਅਰਦਾਸ ਕਰਵਾ ਕਰਕੇ ਆਈਏ। ਚੰਗੀ ਗੱਲ ਹੈ, ਮਾੜੀ ਗੱਲ ਨਹੀਂ। ਜਿਹੜਾ ਕੋਈ ਸਮਾਂ ਗੁਰੂ ਚਰਨਾਂ ਵਿੱਚ ਆਉਣਾ ਲੇਖੇ ਵਿੱਚ ਹੀ ਲੱਗਦਾ ਹੈ,
ਪਰ ਵਿਚਾਰ ਇਹ ਹੈ ਕਿ ਸਾਧ ਸੰਗਤ ਜੀ ਕੱਲਾ ਨਵਾਂ ਸਾਲ, ਕੱਲਾ ਇਹ 1 ਜਨਵਰੀ ਦਾ ਦਿਨ ਕਿਉਂ ਅਸੀਂ ਚੁਣਦੇ ਹਾਂ? ਬਾਕੀ ਸਾਰਾ ਸਾਲ, ਬਾਕੀ ਸਾਡੀ ਜ਼ਿੰਦਗੀ ਦੇ ਜਿਹੜੇ ਸਾਧ ਸੰਗਤ ਜੀ ਨਿਮਕ ਨਿਮਕ ਪਲ ਪਲ, ਘੜੀਆਂ, ਪਹਿਰ ਪਹਿਰ, ਫਿਰ ਦਿਨ, ਮਹੀਨੇ, ਜਿੰਨੇ ਸਾਲ ਬਾਕੀ ਸਾਲ ਦੇ ਵਿੱਚ ਬਾਕੀ ਦਿਨ ਬਣਦੇ ਜ਼ਿੰਦਗੀ ਦੇ, ਉਹ ਸਾਧ ਸੰਗਤ ਜੀ ਕਿਉਂ ਨਹੀਂ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕਰਕੇ ਲਿਖੇ ਲਾਉਂਦੇ? ਕਿਉਂ ਨਹੀਂ ਗੁਰੂ ਚਰਨਾਂ ਵਿੱਚ ਆ ਕਰਕੇ ਉਹਨਾਂ ਬਾਕੀ ਸਮਿਆਂ ਦੇ ਵਿੱਚ ਵੀ ਜੀਵਨ ਨੂੰ ਸਫਲਾ ਬਣਾਉਣ ਵਾਸਤੇ ਮਹਾਰਾਜ ਜੀ ਦੇ ਉਪਦੇਸ਼ ਨੂੰ ਸਰਵਣ ਕਰਦੇ? ਵਿਚਾਰ ਇਹ ਹੈ ਸਾਧ ਸੰਗਤ ਜੀ, ਜਿੰਨੀ ਦੇਰ ਤੱਕ ਮਨੁੱਖ ਆਪਣੇ ਜੀਵਨ ਦੇ ਅੰਦਰ ਬਦਲਾਵ ਨਹੀਂ ਲਿਆਉਣਾ ਕਰਦਾ, ਭਾਵੇਂ ਸਾਧ ਸੰਗਤ ਜੀ ਖਿਨ ਮਾਤਰ ਸਮੇਂ ਤੋਂ ਲੈ ਕਰਕੇ ਵੱਡੇ ਸਮੇਂ ਤੱਕ ਕੋਈ ਵਿਚਾਰ ਕਰਕੇ ਦੇਖ ਲਵੇ, ਫਿਰ ਦਿਨਾਂ ਤੋਂ ਭਾਵੇਂ ਮਹੀਨਿਆਂ ਤੱਕ ਬਦਲਦੇ ਰਹਿਣ, ਮਹੀਨਿਆਂ ਤੋਂ ਭਾਵੇਂ ਸਾਲ, ਸੰਨਾਂ ਬਦਲਦੀਆਂ ਰਹਿਣ। ਜਿਵੇਂ ਅੱਜ ਹੁਣ 2023 ਚੜ ਗਈ ਹੈ ਨਾ, ਈਸਵੀ ਸੰਨ ਦੇ ਮੁਤਾਬਿਕ 2023 ਸਾਲ ਸੰਗਤ ਜੀ ਸੰਨ ਹੋ ਗਈ ਹੈ। ਜਿੰਨੇ ਮਰਜ਼ੀ ਸਾਲ, ਜਿੰਨੀਆਂ ਮਰਜ਼ੀ ਸੰਨਾਂ ਬਦਲਦੀਆਂ ਰਹਿਣ, ਪਰ ਜਿੰਨੀ ਦੇਰ ਤੱਕ ਮਨੁੱਖ ਆਪਣੇ ਆਪ ਦੇ ਵਿੱਚ ਬਦਲਾਵ ਨਹੀਂ ਲਿਆਉਂਦਾ, ਜ਼ਿੰਦਗੀ ਦੇ ਅੰਦਰ ਮਾੜਾ ਰਸਤਾ ਛੱਡ ਕੇ ਸਹੀ ਰਸਤਾ ਨਹੀਂ ਧਾਰਨ ਕਰਦਾ, ਆਪਣੇ ਅਵਗੁਣਾਂ ਨੂੰ ਛੱਡ ਕੇ ਸ਼ੁਭ ਗੁਣਾਂ ਨੂੰ ਜੀਵਨ ਦੇ ਵਿੱਚ ਧਾਰਨ ਨਹੀਂ ਕਰਦਾ, ਸਾਧ ਸੰਗਤ ਜੀ ਓਨੀ ਦੇਰ ਤੱਕ ਜੋ ਮਰਜ਼ੀ ਬਦਲੀ ਜਾਵੇ, ਪਰ ਮਨੁੱਖ ਆਪਣੇ ਜੀਵਨ ਦੇ ਵਿੱਚ ਬਦਲਾਵ ਨਹੀਂ ਕਦੇ ਲਿਆ ਸਕਦਾ, ਭਾਵ ਚੰਗੇ ਪਾਸੇ ਨਹੀਂ ਆਪਣੇ ਆਪ ਨੂੰ ਕਦੇ ਲਗਾ ਸਕਦਾ। ਤੇ ਜਿਵੇਂ ਸਾਧ ਸੰਗਤ ਜੀ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ ਹੈ ਨਾ, ਜਿਵੇਂ ਅੱਜ ਦੇ ਸਮੇਂ ਵਿੱਚ ਘੜੀਆਂ ਹਨ, ਮੋਬਾਈਲ ਹੈ, ਜਿਨ੍ਹਾਂ ਤੋਂ ਸਮਾਂ ਦੇਖਿਆ ਜਾਂਦਾ ਹੈ, ਤੇ ਪਹਿਲਾਂ ਪਾਈ ਹੁੰਦੀ ਸੀ, ਪਾਈ ਜਿਹਨੂੰ ਪੀਕ ਵੀ ਕਿਹਾ ਜਾਂਦਾ ਹੈ, ਉਹਦਾ ਗੁਰਬਾਣੀ ਵਿੱਚ ਵੀ ਸਤਿਗੁਰੂ ਜੀ ਨੇ ਸਾਧ ਸੰਗਤ ਜੀ ਜ਼ਿਕਰ ਕੀਤਾ ਹੈ। ਉਹ ਸਮੇਂ ਤੋਂ ਲੈ ਕਰਕੇ ਜਿਵੇਂ ਜਿਵੇਂ ਇਹ ਮਨੁੱਖ ਨੇ ਖੋਜ ਕੀਤੀ ਹੈ ਜੀਵਨ ਦੇ ਅੰਦਰ, ਕਿੰਨੀਆਂ ਕਿੰਨੀਆਂ ਖੋਜਾਂ ਕਰਦਾ ਰਿਹਾ, ਪਰ ਆਪਣੇ ਵਾਸਤੇ ਨਹੀਂ ਦੂਜਿਆਂ ਦੇ ਵਾਸਤੇ ਖੋਜਾਂ ਕਰਦਾ ਰਿਹਾ। ਕਿੰਨਾ ਕਿੰਨਾ ਬਦਲਾਵ ਆਇਆ ਹੈ ਪੁਰਾਣੇ ਸਮੇਂ ਤੋਂ, ਪ੍ਰਾਤਨ ਸਮੇਂ ਤੋਂ ਲੈ ਕਰਕੇ ਹੁਣ ਤੱਕ ਦੇਖ ਲਈਏ ਸਾਧ ਸੰਗਤ ਜੀ, ਬਹੁਤ ਜ਼ਿਆਦਾ ਕਰਵਟ ਆ ਗਈ ਹੈ, ਬਹੁਤ ਵੱਡਾ ਬਦਲਾਵ ਆਇਆ ਹੈ। ਜੇਕਰ ਖੋਜ ਕਰ ਕਰਕੇ ਸੰਸਾਰ ਦੇ ਅੰਦਰ ਵੱਡੇ ਵੱਡੇ, ਭਾਵੇਂ ਕੋਈ ਸਾਇੰਟਿਸਟ, ਕੋਈ ਵਿਗਿਆਨੀ ਸਨ, ਵੱਡੇ ਵੱਡੇ ਖੋਜਾਕਾਰ, ਖੋਜੀ ਪੁਰਖ ਸਨ, ਉਹਨਾਂ ਨੇ ਬਦਲਾਵ ਲਿਆਂਦਾ, ਦੂਜਿਆਂ ਵਾਸਤੇ ਹੀ ਲਿਆਂਦਾ, ਆਪਣੇ ਵਾਸਤੇ ਤਾਂ ਕੁਝ ਬਦਲਾਵ ਨਹੀਂ ਨਾ ਕਰਨਾ ਕੀਤਾ। ਮਨੁੱਖ ਨੇ ਆਪਣੇ ਵਾਸਤੇ ਤਾਂ ਕੁਝ ਨਹੀਂ ਨਾ ਕੀਤਾ, ਫਿਰ ਜੇ ਖੋਜ ਕੀਤੀ ਹੈ, ਬਾਹਰ ਦੀ ਖੋਜ ਕੀਤੀ, ਆਪਣੇ ਅੰਦਰ ਦੀ ਖੋਜ ਤਾਂ ਨਹੀਂ ਨਾ ਕਰਨਾ ਕੀਤੀ, ਆਪਣੇ ਅੰਤਰ ਆਤਮੇ ਨੂੰ ਤਾਂ ਨਹੀਂ ਨਾ ਖੋਜਿਆ, ਜਿਸ ਕਰਕੇ ਇਹ ਮਨੁੱਖ ਸੰਸਾਰ ਦੇ ਵਿੱਚ ਆਇਆ। ਜਿਸ ਕਰਕੇ ਵਿਸ਼ੇਸ਼ ਕਰਕੇ ਜਿਹੜਾ ਮਨੁੱਖ ਦਾ ਕਾਰਨ ਆਉਣ ਦਾ ਸੰਸਾਰ ਦੇ ਅੰਦਰ ਹੈ, ਸਾਧ ਸੰਗਤ ਜੀ ਉਹਦੀ ਖੋਜ ਤੋਂ ਤਾਂ ਫਿਰ ਇਸ ਨੇ ਸਖਣਾ ਹੀ ਰਹਿਣਾ ਕੀਤਾ। ਮੁਬਾਰਕ ਹੈ, ਚੰਗੀ ਗੱਲ ਹੈ ਚੰਗੀ ਖੋਜ ਕਰਨੀ ਜੀਵਨ ਦੇ ਅੰਦਰ, ਪਰ ਸਭ ਤੋਂ ਚੰਗੀ ਉਹ ਖੋਜ ਹੈ ਜਿਹੜਾ ਮਨੁੱਖ ਆਪਣੇ ਅੰਦਰ ਖੋਜ ਕਰਦਾ ਹੈ, ਆਪਣੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਪਹਿਚਾਣ ਕਰਦਾ ਹੈ, ਜਿਹੜਾ ਮੇਨ ਮਕਸਦ ਸਮਝਦਾ ਕਿ ਮੇਰਾ ਆਉਣ ਦਾ ਮਨੋਰਥ ਕੀ ਹੈ, ਸੰਸਾਰ ਦੇ ਅੰਦਰ ਮੈਂ ਕੀ ਕਰ ਰਿਹਾ ਤੇ ਮੈਨੂੰ ਕਰਨਾ ਕੀ ਚਾਹੀਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਭ ਤੋਂ ਨਿੱਕਾ ਹੈ, ਸਭ ਤੋਂ ਚੰਗਾ ਹੈ, ਪਰ ਇਹ ਸਮਝ ਤਾਂ ਪਵੇਗੀ ਨਾ ਜੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਜੁੜੇਗਾ, ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਕਰੇਗਾ। ਜ਼ਿੰਦਗੀ ਵਿੱਚ ਤਾਂ ਬਦਲਾਵ ਆਵੇਗਾ ਜੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਆ ਕਰਕੇ ਪਿਆਰ ਦੇ ਨਾਲ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣੇਗਾ, ਤਾਂ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਬਦਲਾਵ ਆਵੇਗਾ। ਤੇ ਫਿਰ ਜੇ ਭਾਵਨਾ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਤੇ ਸਾਧ ਸੰਗਤ ਜੀ ਪਤਾ ਨਹੀਂ ਗੁਰੂ ਕਾ ਬਚਨ ਦਾ ਇੱਕ ਅੱਖਰ ਵੀ ਹਿਰਦੇ ਵਿੱਚ ਵਸ ਜਾਵੇ, ਉਹਦੇ ਨਾਲ ਵੀ ਮਨੁੱਖ ਦਾ ਜੀਵਨ ਦੇ ਵਿੱਚ ਬਦਲਾਵ ਆ ਜਾਂਦਾ ਹੈ। ਜ਼ਿੰਦਗੀ ਦੇ ਸਾਧ ਸੰਗਤ ਜੀ ਪਲਟਾ ਬਾਜੀ ਦਾ ਪਲਟਾ ਬਦਲ ਜਾਂਦਾ ਹੈ, ਭਾਵ ਮਾੜਾ ਜ਼ਿੰਦਗੀ ਦਾ ਜਿਹੜਾ ਢੰਗ ਜਿਉਣਾ ਛੱਡ ਕਰਕੇ ਚੰਗੇ ਢੰਗ ਦੇ ਨਾਲ ਮਨੁੱਖ ਜ਼ਿੰਦਗੀ ਜਿਉਣ ਲੱਗ ਪੈਂਦਾ ਹੈ। ਪਤਿਤ ਪੁਣੇ ਤੋਂ ਹਟ ਕਰਕੇ ਮਹਾਰਾਜ ਜੀ ਦੀ ਗੁਰਸਿੱਖੀ ਨੂੰ ਧਾਰਨ ਕਰ ਲੈਂਦਾ ਹੈ, ਨਸ਼ੇ ਦਾ ਤਿਆਗ ਕਰ ਕਰਕੇ ਦੁਨਿਆਵੀ ਸਭ ਨਸ਼ਿਆਂ ਨੂੰ ਛੱਡ ਕੇ ਮਹਾਰਾਜ ਜੀ ਦੇ ਨਾਮ ਦਾ ਨਸ਼ਾ ਕਰਨ ਲੱਗ ਪੈਂਦਾ ਹੈ।
ਮਾੜੀਆਂ ਆਦਤਾਂ ਛੱਡ ਕਰਕੇ ਚੰਗੀਆਂ ਆਦਤਾਂ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ। ਮਾੜੇ ਕਰਮ ਛੱਡ ਕਰਕੇ ਚੰਗੇ ਕਰਮ ਜ਼ਿੰਦਗੀ ਵਿੱਚ ਕਮਾਉਣ ਲੱਗ ਪੈਂਦਾ ਹੈ। ਮਾੜੀ ਸੋਚ ਛੱਡ ਕਰਕੇ ਚੰਗੀ ਸੋਚ ਜੀਵਨ ਦੇ ਵਿੱਚ ਧਾਰਨ ਕਰਦਾ ਹੈ। ਮਾੜਾ ਦੇਖਣਾ, ਮਾੜਾ ਬੋਲਣਾ, ਮਾੜਾ ਸੁਣਨਾ, ਸਭ ਕੁਝ ਛੱਡ ਕੇ ਚੰਗਾ ਸੁਣਨਾ, ਚੰਗਾ ਬੋਲਣਾ ਤੇ ਚੰਗਾ ਦੇਖਣਾ ਜੀਵਨ ਦੇ ਵਿੱਚ ਧਾਰਨ ਕਰ ਲੈਂਦਾ ਹੈ। ਪਰ ਕਦੋਂ ਕਰਦਾ ਹੈ? ਸੰਗਤ ਜੀ ਜਦੋਂ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸਰਵਣ ਕਰਦਾ ਹੈ। ਇੱਕੋ ਇੱਕ ਸ਼ਕਤੀ ਹੈ ਸਤਿਗੁਰੂ ਜੀ ਦਾ ਉਪਦੇਸ਼, ਜਿਹੜੀ ਇਸ ਮਨ ਨੂੰ ਤਬਦੀਲ ਕਰ ਸਕਦੀ ਹੈ, ਭਾਵ ਚੰਗੇ ਪਾਸੇ ਲਗਾ ਸਕਦੀ ਹੈ। ਮਹਾਰਾਜ ਜੀ ਦੇ ਉਪਦੇਸ਼ ਦੀ ਸ਼ਕਤੀ ਤੋਂ ਬਿਨਾ, ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਕਤੀ ਰੂਪ ਸਿੱਖਿਆ ਤੋਂ ਬਿਨਾ, ਸਿੱਖਿਆ ਦੀ ਮਹਾਰਾਜ ਕਹਿੰਦੇ ਸ਼ਕਤੀ ਤੋਂ ਬਿਨਾ ਹੋਰ ਕੋਈ ਮਨ ਨੂੰ ਭਟਕਦੇ ਹੋਏ ਨੂੰ ਜਾਂ ਪੁੱਠੇ ਪਾਸੇ ਚੱਲਦੇ ਹੋਏ ਮਨ ਨੂੰ ਸਿੱਧੇ ਰਸਤੇ ਤੇ ਹੋਰ ਨਹੀਂ ਕੋਈ ਤੋਰ ਸਕਦਾ। ਪਰ ਉਸ ਉਪਦੇਸ਼ ਨੂੰ ਸੁਣਨ ਤੋਂ ਇਹ ਮਨੁੱਖ ਬੜਾ ਗੁਰੇਜ਼ ਕਰਦਾ ਹੈ। ਉਪਦੇਸ਼ ਸੁਣ ਕਰਕੇ ਜੀਵਨ ਦੇ ਵਿੱਚ ਤਾਂ ਹੀ ਕਮਾਵਾਂਗੇ ਨਾ, ਜੇ ਹਰ ਰੋਜ਼ ਨੇਮ ਤੇ ਪ੍ਰੇਮ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕਰਕੇ ਜੁੜਾਂਗੇ, ਭਾਵਨਾ ਦੇ ਨਾਲ, ਪਿਆਰ ਦੇ ਨਾਲ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜਾ ਕਰਕੇ ਜੁੜਾਂਗੇ। ਤੇ ਖਿਮਾ ਕਰਨਾ, ਜੇ ਸਾਲ ਦੇ ਵਿੱਚ 1 ਜਨਵਰੀ ਵਾਲਾ ਦਿਨ ਹੀ ਅਸੀਂ ਚੁਣ ਕਰਕੇ ਰੱਖਿਆ, ਫਿਰ ਅਸੀਂ ਸਤਿਗੁਰੂ ਜੀ ਨੂੰ ਦੋਸ਼ ਨਾ ਦੇਈਏ, ਮਹਾਰਾਜ ਇੰਨੇ ਅਸੀਂ ਅਰਦਾਸਾਂ ਕਰਵਾਈਆਂ ਨੇ, ਇੰਨੇ ਅਸੀਂ ਅਖੰਡ ਪਾਠ ਸਾਹਿਬ ਵੀ ਕਰਵਾ ਲਏ ਆ, ਫਿਰ ਵੀ ਸਾਡੇ ਕਾਰਜਾਂ ਵਿੱਚ ਅੜਕਣਾ ਪਈ ਜਾਂਦੀ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੋਸ਼ ਨਾ ਦੇਈਏ, ਦੋਸ਼ ਸਾਡੇ ਵਿੱਚ ਹੈ, ਘਾਟਾ ਸਾਡੇ ਵਿੱਚ ਨਹੀਂ, ਸਾਡਾ ਸਤਿਗੁਰੂ ਪੂਰਾ ਜੇ ਸੰਗਤ ਜੀ, ਸਤਿਗੁਰੂ ਜੀ ਸਾਡੇ ਪੂਰੇ ਹੈ, ਘਾਟਾ ਸਾਡੇ ਵਿੱਚ ਹੈ। ਦੋਸ਼ ਆਪਾਂ ਫੇਰ ਵੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੇ ਜਾਂਦੇ, ਮਹਾਰਾਜ ਇੰਨੀਆਂ ਅਰਦਾਸਾਂ ਮੈਂ ਕਰਵਾ ਲਈਆਂ, ਸੱਚੇ ਪਾਤਸ਼ਾਹ ਇੰਨੀਆਂ ਸੁਖਣਾ ਸੁਖ ਲਈਆਂ, ਪਰ ਮਹਾਰਾਜ ਅਜੇ ਵੀ ਕੋਈ ਸੌਰਿਆ ਨਹੀਂ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਉਪਦੇਸ਼ ਦਿੱਤਾ ਉਹ ਤਾਂ ਨਹੀਂ ਨਾ ਅਸੀਂ ਜੀਵਨ ਦੇ ਵਿੱਚ ਕਮਾਇਆ। ਸਾਧ ਸੰਗਤ ਜੀ, ਬਦਲਾਵ ਤਾਂ ਹੀ ਆਵੇਗਾ ਜੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਜੀਵਨ ਦੇ ਵਿੱਚ ਧਾਰਨ ਕਰਾਂਗੇ। ਭੱਟ ਦਸਨਾ ਦੁਆਰਾ ਗੁਰਬਾਣੀ ਵਿੱਚ ਹਜੂਰ ਦਾ ਬਚਨ ਆਉਂਦਾ ਹੈ, ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੀ ਸੁਣਿਓ। ਮਹਾਰਾਜ ਕਹਿੰਦੇ ਉਹਨਾਂ ਨੇ ਕੰਚਨ ਵਰਗੀ, ਸੋਨੇ ਵਰਗਾ ਉਹਨਾਂ ਦਾ ਜੀਵਨ ਬਣ ਗਿਆ, ਜਿਨ੍ਹਾਂ ਦਾ ਪਹਿਲਾਂ ਕੱਚ ਵਰਗਾ ਸੀਗਾ। ਪਰ ਉਹ ਬਣਿਆ ਕਿਵੇਂ? ਜਿਨ੍ਹਾਂ ਨੇ ਭਾਵਨਾ ਦੇ ਨਾਲ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਤਿਗੁਰੂ ਜੀ ਦੇ ਸ਼ਬਦ ਨੂੰ ਸੁਣਿਆ ਹੈ। ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕੀਤਾ। ਇਹ ਨਹੀਂ ਕਿ ਇੱਕ ਕੰਨ ਰਾਹੀਂ ਸੁਣ ਕੇ ਤੇ ਦੂਜੇ ਰਾਹੀਂ ਬਾਹਰ ਕੱਢ ਦਿੱਤਾ ਹੈ। ਖਿਮਾ ਕਰਨਾ, ਸਾਡੀ ਬਹੁਤਿਆਂ ਦੀ ਇਦਾਂ ਦੀ ਹਾਲਤ ਹੈ। ਅਵਲ ਤਾਂ ਸੁਣਨਾ ਹੀ ਨਹੀਂ, ਜੇ ਸੁਣਿਆ ਤੇ ਫਿਰ ਉਹਨੂੰ ਵੀ ਅਣਸੁਣਾ ਹੀ ਕਰ ਦੇਣਾ। ਫਿਰ ਦੋਸ਼ ਸਤਿਗੁਰੂ ਜੀ ਨੇ ਵਿੱਚ ਨਹੀਂ ਤਾਂ ਅਸੀਂ ਕੱਢ ਸਕਦੇ, ਸਾਡੇ ਵਿੱਚ ਹੀ ਦੋਸ਼ ਹੈ ਨਾ। ਮਹਾਰਾਜ ਸਾਹਿਬ ਜੀ ਦਾ ਬਚਨ ਆਉਂਦਾ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲਾਗਏ, ਜਿਉ ਬਾਸ ਬਜਾਈਐ ਫੂਕ। ਜੇ ਸਿੱਖ ਦਾ ਜੀਵਨ ਸਾਧ ਸੰਗਤ ਜੀ ਬਾਸ ਵਰਗਾ ਹੈ, ਬਾਸ ਦੇ ਵਿੱਚ ਇੱਕ ਪਾਸਿਓਂ ਫੂਕ ਮਾਰੀਏ, ਦੂਜੇ ਪਾਸਿਓਂ ਬਾਹਰ ਨਿਕਲ ਜਾਂਦੀ ਹੈ, ਤੇ ਇੱਕ ਕੰਨ ਰਾਹੀਂ ਸੁਣ ਕੇ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੱਤਾ, ਉੱਥੇ ਫਿਰ ਦੋਸ਼ ਗੁਰੂ ਦਾ ਥੋੜਾ, ਸਿੱਖ ਦਾ ਹੀ ਦੋਸ਼ ਹੈ ਨਾ। ਘਾਟਾਂ ਦਾ ਫਿਰ ਸਾਡੇ ਵਿੱਚ ਹੀ ਹੈ ਨਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਦੋਸ਼ ਤਾਂ ਨਹੀਂ ਨਾ ਅਸੀਂ ਦੇ ਸਕਦੇ। ਹਾਂ, ਜੇ ਗੁਰਸਿੱਖ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਨੂੰ ਧਾਰਨ ਕਰਕੇ ਮਹਾਰਾਜ ਜੀ ਦੇ ਹਜ਼ੂਰ ਹੀ ਆ ਕਰਕੇ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਪਿਆਰ ਦੇ ਨਾਲ ਸੁਣਦਾ ਹੈ, ਮਹਾਰਾਜ ਕਹਿੰਦੇ ਕੱਚੋ ਕੰਚਨ ਭਇਓ ਸ਼ਬਦ ਗੁਰ ਸ਼ਰਵਣ ਹੀ ਸੁਣਿਓ। ਉਹਨਾਂ ਦਾ ਕੱਚ ਦੀ ਤਰ੍ਹਾਂ ਭਾਵੇਂ ਪਹਿਲਾ ਜੀਵਨ ਸੀ, ਪਰ ਸਤਿਗੁਰੂ ਜੀ ਦੇ ਉਪਦੇਸ਼ ਨੂੰ ਪਿਆਰ ਨਾਲ ਸੁਣਨੇ ਕਰਕੇ ਮਹਾਰਾਜ ਕਹਿੰਦੇ ਸੋਨੇ ਵਰਗਾ ਬਣ ਗਿਆ, ਸੋਨੇ ਵਰਗਾ। ਸਾਧ ਸੰਗਤ ਜੀ, ਕੱਚ ਦੇ ਨਾਲੋਂ ਸੋਨੇ ਦੇ ਵਿੱਚ ਬਹੁਤ ਵੱਡਾ ਫਰਕ ਹੈ, ਬਹੁਤ ਵੱਡਾ ਅੰਤਰ ਹੈ। ਇਸ ਕਰਕੇ ਮਹਾਰਾਜ ਹਜੂਰ ਨੇ ਅਗਲਾ ਬਚਨ ਕੀਤਾ, ਕਹਿੰਦੇ ਹਨ ਬਿਖ ਤੇ ਅੰਮ੍ਰਿਤ ਹੋਇਓ, ਨਾਮ ਅੰਮ੍ਰਿਤ ਮੁਖ ਭਣਿਓ। ਬਿਖ ਕਹਿੰਦੇ ਨੇ ਜ਼ਹਿਰ ਨੂੰ, ਜ਼ਹਿਰ ਤੋਂ ਉਹ ਅੰਮ੍ਰਿਤ ਵਰਗੇ ਬਣ ਗਏ, ਅੰਮ੍ਰਿਤ ਰੂਪ ਹੋ ਗਏ, ਜਿਨ੍ਹਾਂ ਨੇ ਆਪਣੀ ਰਸਨਾ ਤੋਂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਲਿਆ, ਪਰਮੇਸ਼ਰ ਦਾ ਨਾਮ ਜਪਿਆ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਅੰਮ੍ਰਿਤ ਵਰਗਾ ਆਤਮਿਕ ਰਸ ਦੇਣ ਵਾਲਾ, ਅਮਰ ਕਰ ਦੇਣ ਵਾਲੀ ਸ਼ਕਤੀ ਹੈ।
ਜਿਨ੍ਹਾਂ ਨੇ ਮਹਾਰਾਜ ਕਹਿੰਦੇ ਇਸ ਨਾਮ ਅੰਮ੍ਰਿਤ ਨੂੰ ਜਪਿਆ ਨਾ, ਆਪਣੀ ਰਸਨਾ ਤੋਂ ਵਾਹਿਗੁਰੂ 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 ਸਤਨਾਮ ਵਾਹਿਗੁਰੂ, ਜਿਨ੍ਹਾਂ ਨੇ ਪਿਆਰ ਦੇ ਨਾਲ ਪਰਮੇਸ਼ਰ ਦਾ ਸਿਮਰਨ ਕੀਤਾ, ਬਿਖ ਤੇ ਅੰਮ੍ਰਿਤ ਹੋਇਆ। ਜ਼ਹਿਰ ਦੀ ਤਰ੍ਹਾਂ ਜਿਨ੍ਹਾਂ ਦਾ ਭਾਵੇਂ ਪਹਿਲਾ ਜੀਵਨ ਸੀ, ਮਹਾਰਾਜ ਕਹਿੰਦੇ ਅੰਮ੍ਰਿਤ ਵਰਗਾ ਸਾਧ ਸੰਗਤ ਜੀ ਬਣ ਗਿਆ। ਉਹ ਜਦ ਜੀਵਨ ਜ਼ਹਿਰੀਲਾ ਜ਼ਹਿਰ ਵਰਗਾ ਹੀ ਹੈ ਨਾ, ਜਿਹੜਾ ਮਨੁੱਖ ਵਿਕਾਰਾਂ ਵਿੱਚ ਵਿਸ਼ਿਆਂ ਵਿੱਚ ਗਲਤਾਨ ਹੋ ਕਰਕੇ ਆਪਣਾ ਜੀਵਨ ਬਤੀਤ ਕਰਦਾ ਪਿਆ। ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਵਿਖ ਔਗਣ ਵਿਕਾਰ ਔਰ ਵਿਸ਼ੇ ਹੈ ਨਾ, ਇਹ ਜ਼ਹਿਰ ਦੀ ਤਰ੍ਹਾਂ ਹਨ, ਜ਼ਹਿਰ ਦੀ ਤਰ੍ਹਾਂ। ਤੇ ਜ਼ਹਿਰ ਕਦੇ ਵੀ ਮਨੁੱਖ ਨੂੰ ਜੀਵਨ ਨਹੀਂ ਦਿੰਦਾ, ਮੌਤ ਦਿੰਦਾ ਹੈ। ਤੇ ਅੰਮ੍ਰਿਤ ਮਨੁੱਖ ਨੂੰ ਮੌਤ ਨਹੀਂ, ਅਮਰ ਪਦਵੀ ਦਿੰਦਾ, ਅਮਰ ਕਰ ਦਿੰਦਾ, ਮੌਤ ਤੋਂ ਰਹਿਤ ਕਰ ਦਿੰਦਾ ਹੈ। ਤੇ ਸਾਧ ਸੰਗਤ ਜੀ, ਜਿਸ ਮਨੁੱਖ ਨੇ ਵਿਸ਼ਿਆਂ ਵਿਕਾਰਾਂ ਰੂਪੀ ਜ਼ਹਿਰ ਦੇ ਵਿੱਚ ਗਲਤਾਨ ਹੋ ਕਰਕੇ ਆਪਣਾ ਜੀਵਨ ਲੰਘਾਇਆ, ਤੇ ਜੇ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਦਾ ਨਾਮ ਜਪੇ ਨਾ, ਮਹਾਰਾਜ ਜੀ ਦੇ ਉਪਦੇਸ਼ ਨੂੰ ਧਾਰਨ ਕਰਕੇ, ਸੱਚੇ ਪਾਤਸ਼ਾਹ ਕਹਿੰਦੇ ਜ਼ਹਿਰ ਤੋਂ ਅੰਮ੍ਰਿਤ ਵਰਗਾ ਉਹਦਾ ਜੀਵਨ ਬਣ ਸਕਦਾ ਹੈ। ਪਰ ਸ਼ਰਤ ਇਹ ਹੈ ਕਿ ਪਿਆਰ ਵਿੱਚ ਭਿੱਜ ਕੇ ਰੱਬ ਦਾ ਨਾਮ ਜਪੇ, ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣ ਕਰਕੇ ਆਪਣੇ ਹਿਰਦੇ ਵਿੱਚ ਧਾਰਨ ਕਰੇ, ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲੇ, ਮਹਾਰਾਜ ਜੀ ਦੀ ਬਖਸ਼ੀ ਹੋਈ ਮਰਜ਼ਾਦਾ ਨੂੰ ਜੀਵਨ ਦੇ ਵਿੱਚ ਧਾਰਨ ਕਰੇ। ਕਿਉਂਕਿ ਉਹ ਸਿੱਖ ਦੇ ਸਭ ਤੋਂ ਵੱਡੇ ਭਾਗ ਮਹਾਰਾਜ ਸਾਹਿਬ ਜੀ ਨੇ ਕਹੇ ਗੁਰਬਾਣੀ ਅੰਦਰ, ਜਿਹੜਾ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਤੇ ਮਹਾਰਾਜ ਜੀ ਦੇ ਸਿੱਖਿਆ ਦੇ ਅਨੁਸਾਰ ਜੀਵਨ ਨਿਰਵਾਹ ਕਰਦਾ ਹੈ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲਦਾ। ਮਹਾਰਾਜ ਕਹਿੰਦੇ ਉਹ ਸਿੱਖ ਦੇ ਸਭ ਤੋਂ ਵੱਡੇ ਭਾਗ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹਨ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਅੰਮ੍ਰਿਤ ਮੁਖ ਭਣਿਓ, ਲੋਹ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਹਾ ਵੀ ਅਮੋਲਕ ਪਦਾਰਥ ਲਾਲ ਵਰਗਾ ਬਣ ਜਾਂਦਾ। ਲਾਲ ਬੜਾ ਮਹਿੰਗਾ ਹੁੰਦਾ, ਪਰ ਤਾਂ ਬਣਦਾ ਜੇ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਦਾ। ਅੰਮ੍ਰਿਤਮਈ ਦ੍ਰਿਸ਼ਟੀ ਜਿਸ ਤੇ ਪੈ ਜਾਂਦੀ ਸਤਿਗੁਰਾਂ ਦੀ, ਮਹਾਰਾਜ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਤਾਂ ਹੀ ਪਵੇਗੀ ਨਾ ਜੇ ਸਤਿਗੁਰਾਂ ਦੇ ਸਨਮੁਖ ਹੋਵਾਂਗੇ। ਮਹਾਰਾਜ ਸਾਹਿਬ ਜੀ ਤੋਂ ਮਨ ਬਾਣੀ ਸਰੀਰ ਕਰਕੇ ਤਾਂ ਆਪਾਂ ਬੇਮੁਖ ਹੋ ਕਰਕੇ ਰਹਿੰਦੇ ਹਾਂ। ਇਕੱਲਾ ਅਖਵਾਉਣ ਦੇ ਵਿਖਾਵੇ ਦੇ ਅਸੀਂ ਸਿੱਖ ਬਣ ਕੇ ਰਹਿ ਗਏ। ਸੰਗਤ ਜੀ ਖੇਮਾ ਕਰਨਾ, ਸਾਡਾ ਭਰੋਸਾ ਪਤਾ ਨਹੀਂ ਕਿੰਨੀਆਂ ਕੁ ਥਾਵਾਂ ਤੇ ਵੱਜਾ ਹੋਇਆ। ਕੋਈ ਡਰ ਨਹੀਂ ਆਪਾਂ ਛੱਡਦੇ ਕਦੇ ਕਿਸੇ ਥਾਂ ਤੇ। ਗੰਗਾ ਗਏ ਤੇ ਗੰਗਾ ਰਾਮ, ਜਮਨਾ ਗਏ ਤੇ ਜਮਨਾ ਦਾਸ, ਨਾਮ ਵੀ ਉਹਨੇ ਆਪਣੇ ਬਣਾ ਲੈਂਦੇ ਹਾਂ। ਭੇਖ ਵੀ ਉਦਾਂ ਦੇ ਤਰ੍ਹਾਂ ਤਰ੍ਹਾਂ ਦੇ ਆਪਣੇ ਸਰੀਰ ਦੇ ਉੱਪਰ ਬਣਾ ਲੈਂਦੇ ਹਾਂ। ਇਦਾਂ ਦੀ ਸਾਡੀ ਅੱਜ ਹਾਲਤ ਬਣ ਚੁੱਕੀ ਹੈ। ਵੇਖਾ ਵਿਖਾਈ, ਜਿਵੇਂ ਭੇਡ ਚਾਲ ਜਿਹਨੂੰ ਕਿਹਾ ਜਾਂਦਾ ਨਾ, ਇੱਕ ਭੇਡ ਖੂਹ ਦੇ ਵਿੱਚ ਛਾਲ ਮਾਰੇ ਸਾਰੀਆਂ ਮਾਰ ਦਿੰਦੀਆਂ ਨੇ, ਪਾਲ ਬਣੀ ਹੋਈ ਹੁੰਦੀ ਹੈ। ਸਾਧ ਸੰਗਤ ਜੀ, ਉਦਾਂ ਦੀ ਅੱਜ ਦੀ ਸਾਡੀ ਹਾਲਤ ਬਣ ਚੁੱਕੀ ਹੈ ਕਿ ਕੁਝ ਵੇਖਣਾ ਨਹੀਂ, ਕੁਝ ਵਿਚਾਰਨਾ ਨਹੀਂ, ਜਿੱਥੋਂ ਕਿਤੇ ਪਤਾ ਲੱਗਾ ਪਰ ਉੱਥੇ ਭੇਡਾਂ ਦੀ ਤਰ੍ਹਾਂ ਮਗਰੇ ਮਗਰੇ ਸਾਧ ਸੰਗਤ ਜੀ ਤੁਰੇ ਜਾਣਾ। ਪਰ ਇਹ ਕੋਈ ਸਿੱਖਾਂ ਵਾਲਾ ਜੀਵਨ ਨਹੀਂ ਹੈ। ਜਿਹੜਾ ਗੁਰਸਿੱਖ ਹੈ, ਮਹਾਰਾਜ ਸਾਹਿਬ ਜੀ ਦੀ ਸਿੱਖਿਆ ਦੇ ਅਨੁਸਾਰ ਜੀਵਨ ਆਪਣਾ ਨਿਰਵਾਹ ਕਰਦਾ ਹੈ, ਨਾ ਕਿ ਮਨ ਮੱਤਾਂ, ਨਾ ਕਿ ਹੋਰਾਂ ਦੀ ਅਨਮੱਤਾਂ, ਖੋਟੀ ਮੱਤ ਨੂੰ ਧਾਰਨ ਕਰਕੇ ਜੀਵਨ ਨਿਰਵਾਹ ਕਰਦਾ ਹੈ। ਸੱਚੇ ਪਾਤਸ਼ਾਹ ਦੀ ਸਿੱਖਿਆ ਦੇ ਅਨੁਸਾਰ ਜੀਵਨ ਨਿਰਵਾਹ ਕਰਦਾ, ਇਹ ਸਿੱਖ ਦਾ ਜੀਵਨ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲੋਹ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਸਤਿਗੁਰੂ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਪੈ ਜਾਵੇ ਤੇ ਲੋਹਾ ਵੀ ਲਾਲ ਦੀ ਤਰ੍ਹਾਂ ਬਣ ਜਾਂਦਾ, ਅਮੋਲਕ ਪਦਾਰਥ ਬਣ ਜਾਂਦਾ। ਪਰ ਜੇ ਸਿੱਖ ਹੀ ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ ਰਹਿੰਦਾ, ਮਹਾਰਾਜ ਜੀ ਦੀ ਸਨਮੁਖ ਹੀ ਨਹੀਂ ਹੁੰਦਾ, ਫਿਰ ਉੱਥੇ ਸਤਿਗੁਰੂ ਜੀ ਦਾ ਦੋਸ਼ ਤਾਂ ਨਹੀਂ ਨਾ ਅਸੀਂ ਕੱਢ ਸਕਦੇ। ਲੋਹ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਨਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਇਹ ਸਾਰੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੀ ਵਡਿਆਈ ਸਤਿਗੁਰਾਂ ਨੇ ਉਚਾਰਨ ਕੀਤੀ ਹੈ ਭੱਟ ਰਸਨਾ ਦੁਆਰਾ, ਕਿ ਜਿਹੜਾ ਗੁਰਸਿੱਖ ਪਿਆਰ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ ਹੈ, ਹਜੂਰ ਕਹਿੰਦੇ ਭਾਵੇਂ ਉਹਦੀ ਪ੍ਰੇਤਾਂ ਵਰਗੀ ਬਿਰਤੀ ਹੈ, ਭਾਵੇਂ ਪਸ਼ੂਆਂ ਭਾਵੇਂ ਪਰਿੰਦਿਆਂ ਵਰਗੀ ਬਿਰਤੀ ਹੈ,
ਪਰ ਸਤਿਗੁਰੂ ਜੀ ਦੇ ਚਰਨ ਜੋ ਪਰਸ ਲੈਂਦਾ ਨਾ, ਉਹ ਦੇਵਤਿਆਂ ਵਰਗਾ, ਮਹਾਤਮਾ ਮਹਾਂਪੁਰਖਾਂ ਬ੍ਰਹਮ ਬੇਤਿਆਂ ਵਰਗਾ ਉਹਦਾ ਜੀਵਨ ਬਣ ਜਾਂਦਾ ਜੇ ਪਿਆਰ ਨਾਲ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੰਨੀ ਵੱਡੀ ਵਡਿਆਈ ਹੈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣੇ ਦੀ। ਤੇ ਜੇ ਆਪਾਂ ਵਿਸ਼ੇਸ਼ ਕਰਕੇ 1 ਜਨਵਰੀ ਦਾ ਦਿਨ ਹੀ ਚੁਣਿਆ ਹੋਇਆ ਤੇ ਸਾਰੀ ਸੰਗਤ ਜੀ ਉੱਥੇ ਫਿਰ ਸਤਿਗੁਰੂ ਦੀ ਕਲਾ ਕਿਵੇਂ ਵਰਤ ਸਕਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਾਡੇ ਤੇ ਕਿਵੇਂ ਹੋ ਸਕਦੀ ਹੈ, ਸਾਨੂੰ ਜੀਵਨ ਦੇ ਸਾਡੇ ਵਿੱਚ ਕਿਵੇਂ ਬਦਲਾਵ ਆ ਸਕਦਾ ਜੇ ਮਹਾਰਾਜ ਜੀ ਦੇ ਉਪਦੇਸ਼ ਸੁਣਾਂਗੇ ਹੀ ਨਾ, ਮਹਾਰਾਜ ਜੀ ਦੇ ਦਰਸ਼ਨ ਨਾ ਕਰਾਂਗੇ, ਗੁਰੂ ਕੀ ਸਤ ਸੰਗਤ ਵਿੱਚ ਆ ਕਰਕੇ ਨਾ ਜੁੜਾਂਗੇ। ਕਿਸੇ ਵਿਦਵਾਨ ਨੇ ਸਾਧ ਸੰਗਤ ਜੀ ਲਿਖਿਆ, ਕਹਿੰਦਾ ਕਿ ਜਿਵੇਂ ਰੱਸੀ ਨੂੰ ਵੱਟ ਚਾੜ ਕਰਕੇ ਤਿਆਰ ਕੀਤਾ ਜਾਂਦਾ ਨਾ, ਸੂਤ ਤੋਂ ਜਾਂ ਕੋਈ ਕਪੜਾ ਲੈ ਕਰਕੇ ਰੱਸੀ ਬਣਾਈ ਜਾਂਦੀ ਹੈ, ਉਹਨੂੰ ਬਹੁਤ ਵੱਟ ਚਾੜੇ ਜਾਂਦੇ ਚੰਗੀ ਤਰ੍ਹਾਂ, ਬਾਰ-ਬਾਰ ਉਹਨੂੰ ਵੱਟ ਚਾੜੇ ਜਾਂਦੇ ਐ ਉਹਨੂੰ ਰੱਸੀ ਤਿਆਰ ਕਰਨ ਦੇ ਵਾਸਤੇ। ਤੇ ਮਨੁੱਖ ਦੀਆਂ ਜਿਹੜੀਆਂ ਸਾਧ ਸੰਗਤ ਜੀ ਆਦਤਾਂ ਹਨ, ਕਹਿ ਲਈਏ ਕਿ ਜਿਹੜੀਆਂ ਮਾੜੀਆਂ ਆਦਤਾਂ ਪਈਆਂ ਹੋਈਆਂ ਨੇ, ਮਾੜੇ ਔਗਣ ਜਿਹੜੇ ਜੀਵਨ ਦੇ ਵਿੱਚ ਧਾਰਨ ਕੀਤੇ ਐ, ਜੇਕਰ ਸਾਧ ਸੰਗਤ ਜੀ ਜਿਵੇਂ ਰੱਸੀ ਨੂੰ ਵਟਿਆ ਜਾਂਦਾ ਤੇ ਉਹ ਕਿੰਨਾ ਜ਼ੋਰ ਲਾ ਕਰਕੇ ਉਹਨੂੰ ਤਿਆਰ ਕੀਤਾ ਜਾਂਦਾ ਹੈ, ਵੱਟ ਚਾੜ ਕਰਕੇ, ਇਸੇ ਤਰ੍ਹਾਂ ਕਹਿੰਦੇ ਮਨੁੱਖ ਦੀਆਂ ਆਦਤਾਂ ਵੀ ਵੱਟੀ ਹੋਏ ਇੱਕ ਰੱਸੀ ਦੀ ਤਰ੍ਹਾਂ ਹੈ। ਇਹ ਨਾ ਮਾੜੀਆਂ ਆਦਤਾਂ ਦਾ ਸੁਧਾਰ ਜੀਵਨ ਦੇ ਵਿੱਚ ਹੋ ਸਕਦਾ, ਚੰਗੀਆਂ ਆਦਤਾਂ ਦੇ ਵਿੱਚ ਤਬਦੀਲ ਹੋ ਸਕਦਾ, ਬਦਲਾਵ ਆ ਸਕਦਾ ਜੇ ਓਨੀ ਤੀਬਰਤਾ ਦੇ ਨਾਲ ਚੰਗੇ ਪਾਸੇ ਮਨੁੱਖ ਧਿਆਨ ਲਾਵੇ। ਜਿੰਨੀ ਤੀਬਰਤਾ ਮਾੜੇ ਪਾਸੇ ਧਿਆਨ ਲਾਉਣਾ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਦਲਾਵ ਆ ਸਕਦਾ ਪਰ ਉਹ ਤਾਂ ਹੀ ਆਵੇਗਾ ਨਾ ਜੇ ਚੰਗੇ ਪਾਸੇ ਜੀਵਨ ਦੇ ਵਿੱਚ ਲੱਗੇਗਾ। ਚੰਗੇ ਪਾਸੇ ਤਾਂ ਲੱਗੇਗਾ ਜੇ ਸਤਿਗੁਰਾਂ ਦੀ ਚੰਗੇ ਉਪਦੇਸ਼ ਨੂੰ ਸੁਣੇਗਾ, ਚੰਗੀ ਸਿੱਖਿਆ ਧਾਰਨ ਕਰੇਗਾ, ਚੰਗੀ ਸੰਗਤ ਜੀਵਨ ਦੇ ਵਿੱਚ ਕਰੇਗਾ। ਉਹ ਚੰਗਾਪਣ ਤਾਂ ਹੀ ਜੀਵਨ ਦੇ ਵਿੱਚ ਆ ਸਕਦਾ, ਉਹਦੇ ਕਰਕੇ ਹੀ ਜੀਵਨ ਦੇ ਵਿੱਚ ਬਦਲਾਵ ਹੋ ਸਕਦਾ ਹੈ। ਪਰ ਉਹ ਬਦਲਾਵ ਮਹਾਰਾਜ ਜੀ ਦੇ ਦਰ ਤੋਂ ਬਿਨਾ ਸੰਗਤ ਜੀ ਕਿਤੇ ਨਹੀਂ ਜੀ ਹੋਣ ਵਾਲਾ, ਭਾਵੇਂ ਜਿੰਨਾ ਮਰਜ਼ੀ ਕੋਈ ਮਨੁੱਖ ਭੱਜ ਦੌੜ ਕਰਕੇ ਦੇਖ ਲਵੇ। ਭਾਈ ਵੀਰ ਸਿੰਘ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਕਹਿੰਦੇ ਕਿ ਅਸੀਂ ਕੰਡਿਆਂ ਵਰਗਾ ਮਹਾਰਾਜ ਸਾਡਾ ਜੀਵਨ ਸੀਗਾ। ਬੜੇ ਵੈਰਾਗ ਤੇ ਪਿਆਰ ਦੀ ਮੂਰਤ ਹਨ ਭਾਈ ਵੀਰ ਸਿੰਘ ਜੀ। ਕਹਿੰਦੇ ਸੀ ਕੰਡਿਆਂ ਵਰਗਾ ਸਾਡਾ ਜੀਵਨ ਸੀਗਾ, ਪਰ ਮਹਾਰਾਜ ਤੁਹਾਡਾ ਜਦੋਂ ਦਾ ਪੱਲਾ ਫੜਿਆ ਨਾ ਪਿਆਰ ਵਾਲਾ, ਉਦੋਂ ਦਾ ਸਾਡੇ ਜੀਵਨ ਦੇ ਵਿੱਚ ਬਦਲਾਵ ਆ ਗਿਆ। ਭਾਵੇਂ ਸਾਰਿਆਂ ਨੂੰ ਅਸੀਂ ਕੰਡੇ ਦੀ ਤਰ੍ਹਾਂ ਚੁੱਭਦੇ ਸਾਂ, ਸਾਰਿਆਂ ਸਾਡਾ ਜੀਵਨ ਕੰਡਿਆਂ ਦੀ ਤਰ੍ਹਾਂ ਸੀਗਾ, ਕਿਉਂਕਿ ਮਨੁੱਖ ਦਾ ਜੀਵਨ ਕੰਡਿਆਂ ਵਰਗਾ ਹੀ ਹੁੰਦਾ ਜਿਹਦੇ ਸਾਧ ਸੰਗਤ ਜੀ ਸ਼ਬਦਾਂ ਤੋਂ ਵੀ ਕਿਸੇ ਦਾ ਹਿਰਦਾ ਦੁੱਖ ਜਾਵੇ, ਕੰਡਿਆਂ ਵਾਂਗੂ ਜਾ ਕਰਕੇ ਚੁਭਣ, ਜਿਹਦਾ ਦੇਖਣਾ ਵੀ ਕੰਡਿਆਂ ਵਰਗਾ ਅੱਗੇ ਚੁਭਦਾ ਹੋਵੇ, ਬੋਲਣਾ ਵੀ ਸੁਣਨਾ ਵੀ, ਮਨੁੱਖ ਦੇ ਕਰਮ ਆਦਤਾਂ ਵੀ ਕੰਡਿਆਂ ਵਰਗੀਆਂ ਚੁਭਦੀਆਂ ਹੋਣ, ਉਹਦਾ ਜੀਵਨ ਕਿਹਾ ਜਾਂਦਾ ਕਿ ਕੰਡਿਆਂ ਵਰਗਾ ਹੈ। ਤੇ ਭਾਈ ਵੀਰ ਸਿੰਘ ਜੀ ਨੇ ਬੜਾ ਪਿਆਰਾ ਬਚਨ ਕਿਹਾ, ਕਹਿੰਦੇ ਹਨ ਕਿ ਅਸੀਂ ਕੰਡੇ ਸਾਂ ਸਬਸ ਨੂੰ ਚੁਭਣ ਵਾਲੇ, ਦਾਮਨ ਮਿਲਿਆ ਤੁਸਾਂ ਦਾ ਪਿਆਰ ਵਾਲਾ। ਮਹਾਰਾਜ ਤੁਹਾਡਾ ਜਿਹੜਾ ਦਾਮਨ ਪੱਲਾ ਹੈ ਨਾ, ਦਾਮਨ ਉਹਦਾ ਰੱਸੀ ਨੂੰ ਵੀ ਕਿਹਾ ਜਾਂਦਾ ਹੈ, ਪਰ ਸਾਧ ਸੰਗਤ ਜੀ ਫਾਰਸੀ ਵਿੱਚ ਦਾਮਨ ਪੱਲੇ ਨੂੰ ਕਿਹਾ ਜਾਂਦਾ, ਪੱਲੇ ਨੂੰ। ਕਹਿੰਦੇ ਅਸੀਂ ਕੰਡੇ ਸਾਂ ਸਬਸ ਨੂੰ ਚੁਭਣ ਵਾਲੇ, ਦਾਮਨ ਮਿਲਿਆ ਤੁਸਾਂ ਦਾ ਪਿਆਰ ਵਾਲਾ। ਮਹਾਰਾਜ ਤੁਹਾਡਾ ਸ਼ਰਨ ਰੂਪੀ ਪੱਲਾ ਜਿਹੜਾ ਸਾਨੂੰ ਪਿਆਰ ਵਾਲਾ ਮਿਲਿਆ ਨਾ, ਇਹਨੇ ਸਾਡੇ ਜੀਵਨ ਦੇ ਵਿੱਚ ਬਦਲਾਵ ਲੈ ਕੇ ਆਂਦਾ। ਇਸੇ ਨੇ ਭਾਵੇਂ ਸਾਡਾ ਪਹਿਲਾ ਜੀਵਨ ਕੰਡਿਆਂ ਵਰਗਾ ਸੀਗਾ, ਅਸੀਂ ਝੁੰਡ ਬਣ ਕੇ ਦਾਮਨ ਨੂੰ ਚੰਬੜੇ ਰਹੇ, ਪਰ ਉਹ ਝੁੰਡੀ ਕਹਿੰਦੇ ਕਿ ਝੁੰਡ ਬਣ ਕੇ ਅਸੀਂ ਦਾਮਨ ਨੂੰ, ਉਸ ਪੱਲੇ ਨੂੰ ਚੰਬੜੇ ਰਹਿਣਾ ਕੀਤਾ, ਪਿਆਰ ਵਾਲੇ ਪੱਲੇ ਨੂੰ। ਤੇ ਮਹਾਰਾਜ ਸੱਚੇ ਪਾਤਸ਼ਾਹ ਉਹ ਜਿਹੜਾ ਤੁਹਾਡਾ ਥੰਮ ਸੀ ਨਾ, ਥੰਮ ਵਰਗਾ ਮਹਾਰਾਜ ਸਾਨੂੰ ਆਸਰਾ ਮਿਲਣਾ ਕੀਤਾ, ਉਸੇ ਆਸਰੇ ਹੀ ਸਾਡਾ ਜੀਵਨ ਜਿਹੜਾ ਕੰਡਿਆਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਬਦਲਾਵ ਦੇ ਵਿੱਚ ਆ ਗਿਆ, ਪਲਕਾਂ ਵਰਗਾ ਬਣ ਗਿਆ, ਫੁੱਲਾਂ ਵਰਗਾ ਮਹਾਰਾਜ ਸਾਡਾ ਜੀਵਨ ਬਲ ਜਾਣਾ ਕੀਤਾ ਹੈ। ਕੰਡਿਆਂ ਤੋਂ ਫੁੱਲਾਂ ਦੇ ਵੀ ਜੀਵਨ ਦੇ ਵਿੱਚ ਬਦਲਾਵ ਆਉਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡੀ ਸ਼ਰਨ ਦੇ ਵਿੱਚ ਆਉਣ ਕਰਕੇ ਜੀਵਨ ਐਸਾ ਬਣ ਸਕਦਾ ਹੈ। ਕੰਡੇ ਕਿਸੇ ਨੂੰ ਸੁੱਖ ਦੋੜਾ ਦਿੰਦੇ ਆ, ਦੁਖੀ ਕਰਦੇ, ਜਿਹਦੇ ਚੁੱਭ ਜਾਂਦੇ ਉਹਦੇ ਤਕਲੀਫ ਹੁੰਦੀ, ਪੀੜਾ ਹੁੰਦੀ ਹੈ, ਖੂਨ ਵੀ ਨਿਕਲਦਾ ਜਦੋਂ ਕੰਡੇ ਚੁੱਭ ਜਾਂਦੇ ਆ।
ਤੇ ਇਦਾਂ ਦਾ ਕੰਡਿਆਂ ਵਰਗਾ ਜਿਹੜੇ ਮਨੁੱਖ ਦਾ ਜੀਵਨ ਹੈ ਉਹ ਕਦੇ ਕਿਸੇ ਨੂੰ ਸੁੱਖ ਥੋੜਾ ਦੇ ਸਕਦਾ ਹੈ, ਸਦਾ ਦੁੱਖ ਦੇਵੇਗਾ। ਤੇ ਮਹਾਰਾਜ ਕਹਿੰਦੇ ਜਿਵੇਂ ਸਾਧ ਸੰਗਤ ਜੀ ਜਿਵੇਂ ਫੁੱਲ ਹੈ, ਫੁੱਲ ਮਹਿਕ ਦਿੰਦੇ ਐ, ਸੁਗੰਧੀ ਦਿੰਦੇ, ਉਹਨਾਂ ਦਾ ਸੁਹੱਪਣ ਦੇਖ ਕਰਕੇ ਮਨ, ਹਰ ਇੱਕ ਦਾ ਮਨ ਪ੍ਰਸੰਨ ਹੁੰਦਾ, ਖੁਸ਼ ਹੋ ਜਾਂਦਾ ਹੈ। ਪਰ ਉਹ ਫੁੱਲਾਂ ਵਾਲਾ ਭਗਤੀ ਰੂਪ ਮਹਿਕ ਵਾਲਾ ਜੀਵਨ ਤਾਂ ਬਣ ਸਕਦਾ ਹੈ ਜੇ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਅਸੀਂ ਜੀਵਨ ਦੇ ਵਿੱਚ ਧਾਰਨ ਕਰਦੇ ਹਾਂ। ਇਸ ਕਰਕੇ ਸਾਧ ਸੰਗਤ ਜੀ ਸਾਰੀਆਂ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਹਨ ਕਿ ਅਸੀਂ ਵਿਸ਼ੇਸ਼ ਕਰਕੇ ਅੱਜ 1 ਜਨਵਰੀ ਭਾਵ ਨਵੀਂ ਸੰਨ ਚੜੀ, ਨਵਾਂ ਸਾਲ ਵਿਸ਼ੇਸ਼ ਕਰਕੇ ਸਭ ਥਾਵਾਂ ਤੇ ਮਨਾਉਂਦੇ ਪਏ ਹਾਂ। ਪਰ ਖਿਮਾ ਕਰਨਾ, ਜਿੰਨਾ ਚਿਰ ਸਾਡੇ ਵਿੱਚ ਬਦਲਾਵ ਨਹੀਂ ਆਉਂਦਾ, ਅਸੀਂ ਆਪਣੇ ਅੰਦਰ ਵਿੱਚ ਆਤਮਾਰ ਕਰਕੇ ਦੇਖੀਏ ਅਸੀਂ ਕਿੰਨਾ ਕੁ ਬਦਲਾਵ ਆਪਣੇ ਜੀਵਨ ਦੇ ਵਿੱਚ ਲਿਆਂਦਾ ਹੈ। ਹਾਂ, ਫਿਰ ਸਾਡੇ ਲਈ ਨਵਾਂ ਸਾਲ ਮੁਬਾਰਕ ਹੈ, ਭਾਵੇਂ 1 ਜਨਵਰੀ ਹੋਵੇ ਤੇ ਭਾਵੇਂ 1 ਚੇਤ ਹੋਵੇ, ਫਿਰ ਸਾਡੇ ਵਾਸਤੇ ਮੁਬਾਰਕ ਹੈ। ਅਸੀਂ ਆਪਣੇ ਮਨ ਵਿੱਚ ਜੇਕਰ ਵਿਚਾਰ ਕਰਕੇ ਦੇਖਿਆ ਕਿ ਅੱਜ ਅਸੀਂ ਆਹ ਔਗਣ ਛੱਡ ਦਿੱਤੇ ਆ ਤੇ ਇੰਨੇ ਗੁਣਾਂ ਨੂੰ ਧਾਰਨ ਕਰ ਲਿਆ ਹੈ, ਇੰਨੀਆਂ ਮਾੜੀਆਂ ਆਦਤਾਂ ਅਸੀਂ ਛੱਡ ਦਿੱਤੀਆਂ ਤੇ ਇੰਨੀਆਂ ਚੰਗੀਆਂ ਆਦਤਾਂ ਨੂੰ ਧਾਰਨ ਕਰ ਲਿਆ, ਫਿਰ ਸਾਡੇ ਵਾਸਤੇ ਨਵਾਂ ਸਾਲ ਮੁਬਾਰਕ ਹੈ, ਚੰਗਾ ਹੈ, ਭਾਗਾਂ ਵਾਲਾ ਹੈ। ਜੇ ਇਸ ਨਵੇਂ ਸਾਲ ਤੋਂ ਹੀ ਆਪਾਂ ਸ਼ੁਰੂਆਤ ਕਰ ਲਈਏ, ਪ੍ਰਣ ਬਣਾ ਲਈਏ, ਜ਼ਿੰਦਗੀ ਵਿੱਚ ਪਰਪੱਕ ਕਰ ਲਈਏ ਕਿ ਮਹਾਰਾਜ ਜੇ ਪਹਿਲਾਂ ਨਹੀਂ ਸੀ ਸਾਨੂੰ ਸੋਝੀ, ਪਹਿਲਾਂ ਸਾਨੂੰ ਅਕਲ ਨਹੀਂ ਸੀ, ਗਿਆਤ ਨਹੀਂ ਸੀ, ਮਹਾਰਾਜ ਹੁਣ ਆਪਨੇ ਕਿਰਪਾ ਕੀਤੀ ਹੈ। ਸੱਚੇ ਪਾਤਸ਼ਾਹ ਹੁਣ ਸਾਡਾ ਨਿਯਮ ਬਣ ਜਾਵੇ ਕਿ ਅਸੀਂ ਅੰਮ੍ਰਿਤ ਵੇਲੇ ਉੱਠਿਆ ਕਰੀਏ। ਸੱਚੇ ਪਾਤਸ਼ਾਹ ਉੱਠ ਕਰਕੇ ਇਸ਼ਨਾਨ ਪਾਨ ਕਰਕੇ ਨਿਤਨੇਮ ਕਰਿਆ ਕਰੀਏ, ਸਿਮਰਨ ਕਰਿਆ ਕਰੀਏ, ਆਪ ਜੀ ਦੇ ਚਰਨਾਂ ਵਿੱਚ ਆ ਕੇ ਸਤ ਸੰਗਤ ਵਿੱਚ ਆ ਕੇ ਜੁੜਿਆ ਕਰੀਏ। ਸੱਚੇ ਪਾਤਸ਼ਾਹ ਆਪਣੇ ਔਗੁਣਾਂ ਨੂੰ ਛੱਡ ਕਰਕੇ ਸ਼ੁਭ ਗੁਣਾਂ ਨੂੰ ਗ੍ਰਹਿਣ ਕਰੀਏ। ਜੇ ਤੇ ਇਦਾਂ ਦੇ ਵਿਚਾਰ ਸਾਡੇ ਮਨ ਵਿੱਚ ਪ੍ਰਗਟ ਹੋ ਰਹੇ, ਫਿਰ ਤੇ ਸਾਧ ਸੰਗਤ ਜੀ ਸਾਨੂੰ ਸਭ ਨੂੰ ਮੁਬਾਰਕ ਹੈ। ਨਹੀਂ ਤੇ ਭਾਵੇਂ ਜਿੰਨੇ ਮਰਜ਼ੀ ਸਾਲ ਬਦਲ ਜਾਣ, ਜਿੰਨੀ ਵਾਰ ਮਰਜ਼ੀ 1 ਜਨਵਰੀ ਭਾਵੇਂ 1 ਚੇਤ ਆ ਜਾਵੇ, ਸਾਧ ਸੰਗਤ ਜੀ ਕੋਈ ਮੁਬਾਰਕ ਵਾਲੀ ਗੱਲ ਨਹੀਂ ਹੈ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਚੰਗਾ ਬਦਲਾਵ ਨਹੀਂ ਲਿਆਉਣਾ ਕਰਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜਿੱਥੇ ਆਪਾਂ ਡੈਰੀਆਂ, ਕੈਲੰਡਰ, ਨਵੀਆਂ ਘੜੀਆਂ, ਨਵਾਂ ਸਾਲ ਜਾਣ ਕਰਕੇ ਸਭ ਕੁਝ ਬਦਲ ਕਰਕੇ ਘਰਾਂ ਵਿੱਚ ਲਿਆ ਰਹੇ ਆ, ਮਹਾਰਾਜ ਇਸੇ ਤਰ੍ਹਾਂ ਅਸੀਂ ਮਾੜੇ ਔਗਣਾਂ ਨੂੰ, ਪੁਰਾਣੇ ਜਿਹੜੇ ਸਾਡੀਆਂ ਮਾਰਤਾਂ, ਪੁਰਾਣੀਆਂ ਆਦਤਾਂ ਪਈਆਂ ਨੇ, ਪੁਰਾਣੇ ਔਗਣ ਜਿਹੜੇ ਧਾਰਨ ਕੀਤੇ, ਸੱਚੇ ਪਾਤਸ਼ਾਹ ਉਹਨਾਂ ਨੂੰ ਦੂਰ ਕਰਕੇ ਚੰਗੇ ਕੈਲੰਡਰਾਂ ਦੀ ਤਰ੍ਹਾਂ, ਨਵੇਂ ਕੈਲੰਡਰਾਂ, ਘੜੀਆਂ ਤੇ ਡੈਰੀਆਂ ਦੀ ਤਰ੍ਹਾਂ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਜਿਹੜੇ ਸਹਾਇਕ ਬਣਨ ਵਾਲੇ ਸ਼ੁਭ ਗੁਣ ਤੇ ਚੰਗੀਆਂ ਆਦਤਾਂ ਨੇ, ਉਹ ਅਸੀਂ ਹਿਰਦੇ ਰੂਪ ਕਰਦੇ ਵੀ ਸੱਚੇ ਪਾਤਸ਼ਾਹ ਉਹਨਾਂ ਨੂੰ ਲਿਆ ਕਰਕੇ ਰੱਖੀਏ। ਇਹ ਸਾਡੇ ਤੇ ਕਿਰਪਾ ਕਰੋ। ਤਾਂ ਸਾਧ ਸੰਗਤ ਜੀ ਇਹ ਨਵਾਂ ਸਾਲ ਸਾਡੇ ਲਈ ਮੁਬਾਰਕ ਹੈ, ਕਿਉਂਕਿ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਗੁਰਬਾਣੀ ਦੇ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਇਹੋ ਹੀ ਹੈ ਸਾਧ ਸੰਗਤ ਜੀ। ਸਤਿਗੁਰੂ ਜੀ ਦਾ ਜੋ ਪਰਮ ਮਤ ਹੈ, ਗੁਰੂ ਕੀ ਮਤ ਹੈ ਕਿ ਜੀਵਨ ਦੇ ਵਿੱਚ ਬਦਲਾਵ ਲਿਆਉਣਾ, ਭਾਵ ਮਾੜਾ ਜੀਵਨ ਛੱਡ ਕਰਕੇ ਚੰਗਾ ਜੀਵਨ ਧਾਰਨ ਕਰਨਾ, ਮਾੜੇ ਔਗੁਣਾਂ ਨੂੰ ਛੱਡ ਕਰਕੇ ਚੰਗੇ ਔਗਣ, ਚੰਗੇ ਸ਼ੁਭ ਗੁਣਾਂ ਨੂੰ ਜੀਵਨ ਵਿੱਚ ਗ੍ਰਹਿਣ ਕਰਨਾ, ਮਾੜੀਆਂ ਆਦਤਾਂ ਨੂੰ ਛੱਡ ਕਰਕੇ ਚੰਗੀਆਂ ਆਦਤਾਂ ਜੀਵਨ ਦੇ ਵਿੱਚ ਧਾਰਨ ਕਰਨੀਆਂ, ਤਾਂ ਸਾਧ ਸੰਗਤ ਜੀ ਜੀਵਨ ਦੇ ਵਿੱਚ ਕੁਝ ਲਾਹਾ ਖੱਟਿਆ ਜਾ ਸਕਦਾ ਹੈ। ਇਸ ਲਈ ਖਿਮਾ ਕਰਨਾ। ਪਰ ਸਾਧ ਸੰਗਤ ਜੀ ਸੱਚ ਹੈ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਸਾਨੂੰ ਉਪਦੇਸ਼ ਦਿੱਤਾ, ਜੋ ਸਾਨੂੰ ਇੱਕ ਮਾਰਗ ਦਿੱਤਾ ਹੈ, ਸਾਧ ਸੰਗਤ ਜੀ ਜੇਕਰ ਇਸ ਮਾਰਗ ਤੇ ਨਹੀਂ ਤੁਰਦੇ, ਫਿਰ ਭਾਵੇਂ ਜਿੰਨੇ ਮਰਜ਼ੀ ਸਾਲ ਬਦਲਦੇ ਰਹਿਣ, ਜਿੰਨੇ ਮਰਜ਼ੀ ਨਵੇਂ ਸਾਲ, ਨਵੀਆਂ ਸੰਨਾਂ ਆਈ ਜਾਣ, ਫਿਰ ਜੀਵਨ ਦੇ ਵਿੱਚ ਸਾਧ ਸੰਗਤ ਜੀ ਕੁਝ ਲਾਹਾ ਨਹੀਂ ਖੱਟਿਆ ਜਾ ਸਕਦਾ। ਇਸ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੇ ਮਿਲ ਕਰਕੇ ਅਸੀਂ ਅਰਦਾਸ ਕਰੀਏ, ਸੱਚੇ ਪਾਤਸ਼ਾਹ ਸਾਡੇ ਜੀਵਨ ਦੇ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨਵਾਂਪਣ ਲਿਆਵੋ। ਜਿਹੜਾ ਪੁਰਾਣਾਪਣ ਭਾਵ ਪੁਰਾਣੇ ਜਿਹੜੇ ਔਗਣ ਅਸੀਂ ਧਾਰਨ ਕੀਤੇ ਆ, ਉਹ ਸਾਡੇ ਤੋਂ ਅਭਾਵ ਹੋ ਜਾਣ, ਦੂਰ ਚਲੇ ਜਾਣ,
ਸ਼ੁਭ ਗੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਅਸੀਂ ਧਾਰਨ ਕਰੀਏ। ਸਤਿਗੁਰੂ ਜੀ ਆਪ ਜੀ ਦੇ ਪਰਮ ਦਰਸਾਏ ਹੋ ਮਾਰਗ ਤੇ ਚੱਲ ਕਰਕੇ ਜੀਵਨ ਸਫਲਾ ਬਣਾ ਸਕੀਏ। ਅਸੀਂ ਸਾਰੇ ਹੀ ਮਿਲ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਾਨੂੰ ਸਭ ਨੂੰ ਦਰੋਂ ਕਰੋ ਪਿਆਰੀ ਗੁਰਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਪਿਆਰ ਅਤੇ ਭਰੋਸਾ ਬਖਸ਼ਿਸ਼ ਕਰਨ। ਇਹ ਗਰੀਬ ਨਵਾਜ ਗੁਰੂ ਚਰਨਾਂ ਵਿੱਚ ਸਾਧ ਸੰਗਤ ਜੀ ਅਰਦਾਸ ਹੈ। ਆਓ ਹੁਣ ਪਿਆਰ ਦੇ ਨਾਲ ਕੁਝ ਸਮਾਂ ਹੋਰ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਅਸੀਂ ਸਰਵਣ ਕਰਦੇ ਹਾਂ। ਪਿਆਰ ਦੇ ਨਾਲ ਮਹਾਰਾਜ ਸਾਹਿਬ ਜੀ ਦਾ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਸਾਰੀ ਸੰਗਤ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਦੇ ਨਾਲ ਸਾਰੇ ਮਿਲ ਕਰਕੇ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਰੇ ਮਨ ਤਾ ਕੋ ਧਿਆਈਐ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੈਤ ਸ੍ਰੀ ਰਾਗ ਦੇ ਅੰਦਰ ਸੱਚੇ ਪਾਤਸ਼ਾਹ ਜੀ ਸ਼ਲੋਕ ਉਚਾਰਨ ਕਰਕੇ ਉਪਦੇਸ਼ ਦਿੰਦੇ ਹਨ। ਮਹਾਰਾਜ ਕਹਿੰਦੇ ਹੈ ਮੇਰੇ ਪਿਆਰੇ ਮਨਾ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਇਆ ਕਰ। ਇੱਥੇ ਇਹ ਨਹੀਂ ਸਮਝ ਲੈਣਾ ਕਿ ਸਤਿਗੁਰੂ ਜੀ ਨੇ ਆਪਣੇ ਮਨ ਨੂੰ ਹੀ ਉਪਦੇਸ਼ ਦਿੱਤਾ, ਨਹੀਂ ਸੰਗਤ ਜੀ ਇਹ ਉੱਤਮ ਭਗਤੀ ਦੀ ਨਿਸ਼ਾਨੀ ਹੈ। ਮਹਾਰਾਜ ਆਪਣੇ ਮਨ ਨੂੰ ਸੰਬੋਧਨ ਕਰਦੇ ਹੋਏ ਸਾਨੂੰ ਸਮਝਾ ਰਹੇ ਹੈ, ਕਿਉਂਕਿ ਸਤਿਗੁਰੂ ਜੀ ਦਾ ਉਪਦੇਸ਼ ਸਾਰਿਆਂ ਦੇ ਲਈ ਸਾਂਝਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਦੇ। ਕੋਈ ਮਾਈ ਭਾਈ ਸਿੱਖ ਸੇਵਕ ਕੋਈ ਜੀਵ ਸੰਸਾਰ ਦੇ ਵਿੱਚੋਂ ਸਤਿਗੁਰੂ ਜੀ ਦਾ ਉਪਦੇਸ਼ ਸੁਣ ਕਰਕੇ ਜੀਵਨ ਦੇ ਵਿੱਚ ਕਮਾ ਲਵੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਫਿਰ ਦੁਬਾਰਾ 84 ਦੇ ਗੇੜੇ ਵਿੱਚ ਨਹੀਂ ਪਵੇਗਾ। ਕੋਈ ਮਾਈ ਭਾਈ ਸਿੱਖ ਸੇਵਕ ਮਹਾਰਾਜ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾ ਲਵੇ। ਸੱਚੇ ਪਾਤਸ਼ਾਹ ਸੰਸਾਰ ਦੇ ਮਾਇਆ ਦੇ ਮੋਹ ਮਮਤਾ ਦੇ ਬੰਧਨ ਉਹਨਾਂ ਦੇ ਕੱਟ ਦਿੰਦੇ ਹਨ। ਇਹ ਪੂਰੇ ਸਤਿਗੁਰੂ ਜੀ ਦੀ ਵਡਿਆਈ ਹੈ। ਮਹਾਰਾਜ ਕਹਿੰਦੇ ਰੇ ਮਨ ਤਾਕ ਕੋ ਧਿਆਈਐ। ਸਾਨੂੰ ਉਪਦੇਸ਼ ਦਿੰਦੇ ਹਨ, ਹੇ ਜੀਵ ਆਪਣੇ ਮਨ ਨੂੰ ਸਮਝਾਇਆ ਕਰ। ਰੇ ਮਨ ਤਾਕ ਕੋ ਧਿਆਈਐ। ਐਵੇਂ ਕਦੇ ਕਿਸੇ ਦਾ ਧਿਆਨ ਲਾ ਕੇ ਬੈਠ ਜਾਣਾ, ਕਦੇ ਕਿਸੇ ਨੂੰ ਧਿਆਉਂਦਾ ਰਹਿੰਦਾ। ਮਹਾਰਾਜ ਕਹਿੰਦੇ ਉਸ ਪ੍ਰਮਾਤਮਾ ਨੂੰ ਧਿਆਇਆ ਕਰ। ਹੇ ਮੇਰੇ ਪਿਆਰੇ ਮਨਾ ਸਭ ਬਿਦ ਜਾ ਕੈ ਹਾਥ। ਜਿਸ ਪ੍ਰਮਾਤਮਾ ਦੇ ਹੱਥਾਂ ਵਿੱਚ ਸਾਰੀਆਂ ਵਿਧਾਂ ਹਨ, ਜਿਸ ਪਰਮੇਸ਼ਰ ਦੇ ਹੱਥਾਂ ਵਿੱਚ ਸਾਰੀਆਂ ਵਿਧਾਂ ਵਿਧਾਨ ਹੈ, ਉਸ ਪ੍ਰਮਾਤਮਾ ਨੂੰ ਧਿਆਇਆ ਕਰ। ਹੈ ਮੇਰੇ ਪਿਆਰੇ ਮਨਾ ਐਵੇਂ ਕਦੇ ਕਿਸੇ ਦੇਵੀ ਦਾ ਧਿਆਨ ਧਾਰਨ ਕਰ ਲੈਣਾ, ਕਦੇ ਕਿਸੇ ਦੇਵਤੇ ਦਾ, ਕਦੇ ਮੜੀਆਂ ਮੱਟਾਂ ਦਾ। ਸੱਚੇ ਪਾਤਸ਼ਾਹ ਕਹਿੰਦੇ ਸਾਰੇ ਪਾਸਿਓਂ ਛੱਡ ਕਰਕੇ ਉਸ ਪ੍ਰਮਾਤਮਾ ਦਾ ਧਿਆਨ ਧਾਰਨ ਕਰ। ਕਿਉਂਕਿ ਧਿਆਨ ਵੀ ਮਨੁੱਖ ਤਾਂ ਹੀ ਟਿਕਾਉਂਦਾ ਨਾ ਮਨ ਨੂੰ, ਕਿ ਮਨ ਦੀ ਭਟਕਣਾ ਖਤਮ ਹੋ ਜਾਵੇ। ਧਿਆਨ ਤਾਂ ਟਿਕਾਉਂਦਾ ਹੈ ਕਿ ਇੱਕ ਚਿੱਤ ਹੋ ਕਰਕੇ ਬੰਦਗੀ ਕਰਾਂ, ਜੀਵਨ ਦੇ ਵਿੱਚ ਮੈਨੂੰ ਕੁਝ ਪ੍ਰਾਪਤੀ ਹੋ ਜਾਵੇ। ਕੁਝ ਸੰਸਾਰ ਦੇ ਜੀਵ ਵਿਵਹਾਰਿਕ ਸੁੱਖ ਮੰਗਦੇ ਹਨ, ਦੁਨੀਆ ਦੇ ਸੁੱਖ, ਐਸ ਲੋਕ ਦੇ ਸੁੱਖ ਤੇ ਕੋਈ ਪਰਮਾਰਥ ਦੇ ਰਸਤੇ ਤੇ ਚੱਲਣ ਲਈ ਆਤਮਿਕ ਸੁੱਖ ਭਾਵ ਪਰਲੋਕ ਦੇ ਸੁੱਖ ਮੰਗਦੇ ਹੈ। ਪਰ ਮੰਗਦਾ ਤਾਂ ਹਰ ਕੋਈ ਹੈ ਹੀ ਹੈ ਨਾ, ਭਾਵੇਂ ਕੋਈ ਕਿਸੇ ਤਰ੍ਹਾਂ ਦਾ ਸੁੱਖ ਮੰਗਦਾ, ਕੋਈ ਦੁਨੀਆ ਦਾ, ਕੋਈ ਪਰਮਾਤਮਾ ਦੇ ਘਰ ਦਾ ਸੁੱਖ ਮੰਗਦਾ ਹੈ। ਤਰ੍ਹਾਂ ਤਰ੍ਹਾਂ ਦੇ तमाम ਸੰਸਾਰ ਭਰ ਦੇ ਜੀਵ ਮੰਗ ਰਹੇ ਹੈ। ਪਰ ਮਹਾਰਾਜ ਕਹਿੰਦੇ ਕੋਈ ਕਿਸੇ ਨੂੰ ਯਾਦ ਕਰਕੇ ਮੰਗਦਾ, ਕੋਈ ਕਿਸੇ ਨੂੰ ਯਾਦ ਕਰਕੇ ਮੰਗਦਾ। ਹੇ ਜੀਵ, ਜੇ ਸਾਰੇ ਸੰਸਾਰ ਭਰ ਦੇ ਪੈਦਾ ਕੀਤੇ ਹੋਏ ਜੀਵਾਂ ਦੀ ਵਾਗ ਡੋਰ ਸਾਰੀਆਂ ਵਿਧਾਂ ਪਰਮਾਤਮਾ ਦੇ ਹੱਥਾਂ ਵਿੱਚ ਹੈ, ਤੇ ਫਿਰ ਕਿਉਂ ਨਹੀਂ ਤੂੰ ਉਸੇ ਪਰਮਾਤਮਾ ਨੂੰ ਧਿਆ ਲੈਂਦਾ। ਜੇ ਸਾਰੀ ਸ੍ਰਿਸ਼ਟੀ ਨੂੰ ਚਲਾਉਣ ਵਾਲਾ, ਸਭ ਨੂੰ ਦਾਤਾਂ ਦੇਣ ਵਾਲਾ, ਸਭ ਨੂੰ ਸ਼ਕਤੀਆਂ ਦੇਣ ਵਾਲਾ ਇੱਕ ਪਰਮਾਤਮਾ ਹੈ, ਤੇ ਫਿਰ ਤੂੰ ਹੋਰ ਅੱਗੇ ਕਿਉਂ ਜਾ ਕਰਕੇ ਬਾਰ-ਬਾਰ ਝੋਲੀਆਂ ਅੱਡਦਾ, ਨੱਕ ਰਗੜਦਾ ਰਹਿੰਦਾ। ਕਿਉਂਕਿ ਸਾਧ ਸੰਗਤ ਜੀ, ਜੇ ਕੋਈ ਬਾਦਸ਼ਾਹ ਦਾ ਪੁੱਤਰ ਹੋਵੇ ਤੇ ਮੰਗਦਿਆਂ ਕੋਲ ਜਾਵੇ ਮੰਗੇ,
ਉਹਨੂੰ ਸੰਸਾਰ ਦੇ ਲੋਕ ਤਾਨੇ ਮਾਰਦੇ, ਮਿਹਣੇ ਮਾਰਦੇ, ਕੋਈ ਨਹੀਂ ਕਹਿੰਦਾ ਕਿ ਚੰਗਾ ਕੰਮ ਕਰਦਾ ਪਿਆ। ਇਹ ਸੰਸਾਰ ਦੀ ਵਿੱਤ ਹੈ, ਜਗਤ ਦੀ ਰੀਤੀ ਹੈ ਕਿ ਬਾਦਸ਼ਾਹ ਦਾ ਪੁੱਤਰ ਹੋਵੇ ਤੇ ਮੰਗਤਿਆਂ ਕੋਲ, ਭਿਖਾਰੀਆਂ ਦੇ ਕੋਲ ਜਾ ਕਰਕੇ ਗੋਡੇ ਟੇਕ ਕਰਕੇ ਝੋਲੀਆਂ ਅੱਡ ਅੱਡ ਕਰਕੇ ਮੰਗੇ, ਜਿਹੜੇ ਆਪ ਮੰਗਦੇ ਪਏ ਆ। ਸਾਧ ਸੰਗਤ ਜੀ, ਸੋਭਾ ਨਹੀਂ ਦਿੰਦਾ। ਤੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ, ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ। ਗਰੀਬ ਨਵਾਜ ਸਤਿਗੁਰੂ ਜੀ ਜੈਸਾ ਰਾਜਾ ਮਹਾਰਾਜਾ ਬਾਦਸ਼ਾਹ ਕੌਣ ਹੋ ਸਕਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ, ਹੈ ਜੀਵ, ਤੂੰ ਉਸ ਪਰਮਾਤਮਾ ਦੀ ਚੇਤਨ ਦੀ ਅੰਸ਼ ਹੋਣੇ ਕਰਕੇ ਤੂੰ ਪਰਮਾਤਮਾ ਦਾ ਹੀ ਪੁੱਤਰ ਹੈ, ਪਰਮਾਤਮਾ ਦੀ ਅੰਸ਼ ਹੈ, ਉਸ ਪਰਮਾਤਮਾ ਤੋਂ ਮੰਗਿਆ ਕਰ। ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ। ਹਜੂਰ ਨੇ ਵੀ ਉਪਦੇਸ਼ ਦਿੱਤਾ, ਹੈ ਜੀਵ, ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰ, ਜਿਹਦਾ ਬਲ ਸਾਰੀ ਸ੍ਰਿਸ਼ਟੀ ਦੇ ਵਰਤਦਾ ਪਿਆ, ਸਭ ਥਾਵਾਂ ਤੇ ਵਰਤਦਾ ਹੈ। ਧਿਆਨ ਧਰੋ ਤਿਹ ਕੋ ਮਨ ਮੈਂ, ਜੇ ਕੋ ਅਮਿਤ ਤੋਜ ਸਭੈ ਜਗ ਛਾਇਓ। ਜਿਹਦਾ ਬਲ ਸਭ ਥਾਵਾਂ ਤੇ ਵਰਤਦਾ ਪਿਆ, ਸਭ ਥਾਵਾਂ ਤੇ ਬਲ ਅਕਾਲ ਪੁਰਖ ਪਰਮੇਸ਼ਰ ਦਾ ਵਿਆਪਕ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਉਸ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ। ਤਾਂ ਮਹਾਰਾਜ ਕਹਿੰਦੇ, ਭਾਵੇਂ ਕੋਈ ਸੰਸਾਰ ਦੇ ਸੁੱਖ ਮੰਗਦਾ ਹੈ, ਚਾਹੇ ਪਰਲੋਕ ਦੇ ਸੁੱਖ ਮੰਗਦਾ ਹੈ, ਪਰਮਾਤਮਾ ਦੀ ਝੋਲੀ ਵਿੱਚ ਸਾਰੇ ਸੁੱਖ ਪਾ ਦਿੰਦਾ ਜੇ ਪਰਮਾਤਮਾ ਦਾ ਧਿਆਨ ਧਾਰਨ ਕਰਦਾ, ਰੱਬ ਨੂੰ ਯਾਦ ਕਰਦਾ। ਤੇ ਸਾਧ ਸੰਗਤ ਜੀ, ਸੱਚ ਇਹੋ ਵੈ, ਰੱਬ ਰੂਪ ਸਤਿਗੁਰੂ ਜੀ ਨੂੰ ਜਿਨ੍ਹਾਂ ਨੇ ਭਾਵਨਾ ਦੇ ਨਾਲ ਯਾਦ ਕੀਤਾ, ਉਹਨਾਂ ਦੀਆਂ ਝੋਲੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰ ਦਿੱਤੀਆਂ ਹਨ। ਰੇ ਮਨ ਤਾ ਕੋ ਧਿਆਈਐ, ਸਭ ਵਿਦ ਜਾ ਕੇ ਹਾਥ। ਜ਼ਿੰਦਗੀ ਵਿੱਚ ਜੇ ਨਹੀਂ ਵਿਦ ਬਣਦੀ ਪਈ ਤੇ ਵਿਦਾਂ ਬਣਾਉਣ ਵਾਲਾ ਵੀ ਤਾਂ ਪਰਮਾਤਮਾ ਆਪ ਹੀ ਹੈ ਨਾ। ਸਾਰੀ ਵਿਦਾਂ ਜੇ ਪਰਮਾਤਮਾ ਦੇ ਹੱਥਾਂ ਵਿੱਚ ਹੈ। ਕਈ ਵਾਰ ਸਾਧ ਸੰਗਤ ਜੀ, ਬਿਨ ਕਰਮਾ ਕਿਛ ਪਾਈਐ ਨਾਹੀਂ, ਜੇ ਬਹੁ ਤੇਰਾ ਧਾਵੈ। ਮਨੁੱਖ ਬੜੀ ਭੱਜ ਦੌੜ ਕਰਦਾ, ਪਰ ਕਰਮਾਂ ਤੋਂ ਬਿਨਾਂ ਤੇ ਸਮੇਂ ਤੋਂ ਪਹਿਲਾਂ ਜੀਵਨ ਦੇ ਵਿੱਚ ਦਾਤ ਨਹੀਂ ਜੀਵਨ ਨੂੰ ਪ੍ਰਾਪਤ ਹੁੰਦੀ। ਕਿਉਂਕਿ ਕਰਮ ਅਤੇ ਸਮਾਂ, ਸਾਧ ਸੰਗਤ ਜੀ, ਜਦੋਂ ਮਨੁੱਖ ਦਾ ਉਹ ਪੂਰਾ ਹੋ ਜਾਂਦਾ ਸਮਾਂ, ਜੀ ਸਮੇਂ ਵਿੱਚ ਦਾਤ ਮਿਲਣੀ ਹੁੰਦੀ ਹੈ ਤੇ ਭਾਗ ਜਾਗ ਪੈਂਦਾ, ਕਰਮ ਅੱਗੇ ਆ ਜਾਂਦਾ, ਉਦੋਂ ਉਹ ਮਨੁੱਖ ਦੀ ਝੋਲੀ ਵਿੱਚ ਦਾਤ ਪੈਂਦੀ ਹੈ, ਉਦੋਂ ਵਿਦ ਬਣ ਜਾਂਦੀ ਹੈ। ਵਿਦ ਨਾਮ ਸਾਧ ਸੰਗਤ ਜੀ ਕਰਮ ਤੇ ਸਮੇਂ ਦੀ ਨੇੜਤਾ ਦਾ ਹੀ ਬਣ ਜਾਂਦਾ ਹੈ। ਭਾਵ ਵਿਦ ਉਦੋਂ ਬਣ ਜਾਂਦੀ ਹੈ ਜਦੋਂ ਕਰਮ ਅੱਗੇ ਆ ਜਾਂਦਾ, ਚੰਗਾ ਕਰਮ ਅੱਗੇ ਆ ਜਾਂਦਾ ਤੇ ਸਮਾਂ ਉਦੋਂ ਬਣ ਜਾਂਦਾ ਹੈ। ਉਹ ਸਮੇਂ ਵਿੱਚ ਉਹ ਫਿਰ ਵਿਦ ਇਦਾਂ ਦੀ ਪ੍ਰਮਾਤਮਾ ਬਣਾ ਦਿੰਦਾ, ਪਤਾ ਹੀ ਨਹੀਂ ਚੱਲਣ ਦਿੰਦਾ ਕਿਹੜੇ ਵੇਲੇ ਤੇ ਕਿਹੜੇ ਢੰਗ ਦੇ ਨਾਲ ਉਹਦੀ ਝੋਲੀ ਵਿੱਚ ਦਾਤ ਪਾ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਹੇ ਜੀਵ, ਇਹਨਾਂ ਵਿਦਾਂ ਨੂੰ ਬਣਾਉਣ ਵਾਲਾ, ਕਰਮ ਗਤੀ ਤੋਂ ਆਜ਼ਾਦ ਕਰਾਉਣ ਵਾਲਾ, ਸੁਤੰਤਰ ਕਰਨ ਵਾਲਾ ਵੀ ਅਕਾਲ ਪੁਰਖ ਪਰਮੇਸ਼ਰ ਆਪ ਹੈ। ਇਸ ਲਈ ਉਹ ਪਰਮੇਸ਼ਰ ਸਰੂਪ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ। ਸਾਧ ਸੰਗਤ ਜੀ, ਗੁਰ ਇਤਿਹਾਸ ਦੇ ਅੰਦਰ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਦੀ ਇੱਕ ਸਾਖੀ ਆਉਂਦੀ ਹੈ, ਜਿਹਦੇ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਜਿਨ੍ਹਾਂ ਨੇ ਜੀਵਨ ਦੇ ਵਿੱਚ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ, ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਹੈ, ਭਾਵਨਾ ਦੇ ਨਾਲ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਪਰ ਭਰੋਸਾ ਰੱਖ ਕਰਕੇ, ਭਾਵੇਂ ਨਹੀਂ ਵੀ ਕਰਮਾਂ ਵਿੱਚ ਦਾਤ, ਤਾਂ ਵੀ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਦਾਤ ਦੇ ਦਿੱਤੀ ਹੈ। ਨਹੀਂ ਵਿਧ ਵਿਧਾਨ ਕੋਈ ਬਣਦਾ ਸੀ, ਤਾਂ ਵੀ ਮਹਾਰਾਜ ਸਾਹਿਬ ਜੀ ਨੇ ਵਿਧੀ ਬਣਾ ਕਰਕੇ ਦਾਤ ਉਹਦੀ ਝੋਲੀ ਵਿੱਚ ਪਾ ਦੇਣਾ ਕੀਤੀ ਹੈ। ਚੱਬੇ ਰਹਿਣ ਵਾਲੀ ਸਾਧ ਸੰਗਤ ਜੀ, ਮਾਤਾ ਸੁਲੱਖਣੀ, ਕੁਝ ਇਤਿਹਾਸਕਾਰਾਂ ਨੇ ਮਾਤਾ ਦੇਸਾਂ ਵੀ ਉਹਦਾ ਨਾਮ ਕਿਹਾ, ਪਰ ਪੰਥ ਪ੍ਰਕਾਸ਼ ਦੇ ਵਿੱਚ ਮਾਤਾ ਸੁਲੱਖਣੀ ਉਹਦਾ ਨਾਮ ਆਇਆ। ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿੱਥੇ ਸੰਗਰਾਣਾ ਸਾਹਿਬ ਪਵਿੱਤਰ ਅਸਥਾਨ ਬਣੇ, ਇਧਰ ਨੂੰ ਜੰਗਲ ਦੇ ਇਲਾਕੇ ਵੀ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਾ ਰਹੇ ਸਨ। ਤੇ ਉਹ ਮਾਤਾ ਸੁਲੱਖਣੀ ਦਾ ਪਹਿਲਾ ਜੀਵਨ ਪਤਾ ਕਿਦਾਂ ਦਾ ਸੀਗਾ? ਉਹਦੇ ਘਰ ਦੇ ਵੀ ਸਾਧ ਸੰਗਤ ਜੀ ਕੋਈ ਔਲਾਦ ਨਹੀਂ, ਪੁੱਤਰ ਨਹੀਂ ਸੀਗਾ। ਤੇ ਪੁੱਤਰ ਦੀ ਪ੍ਰਾਪਤੀ ਵਾਸਤੇ ਬੜੇ ਪੀਰਾਂ ਨੂੰ ਮਨਾਇਆ, ਫਕੀਰਾਂ ਨੂੰ ਮਨਾਇਆ, ਦੇਵੀ ਦੇਵਤਿਆਂ ਨੂੰ ਮਨਾਇਆ, ਮੜੀਆਂ ਮੱਟਾਂ ਤੇ ਜਾ ਕੇ ਵੀ ਰੋਟ ਚੜਾ ਕਰਕੇ, ਖੀਰਾਂ ਪਕੌੜੇ, ਪਤਾ ਨਹੀਂ ਕੀ ਕੁਝ ਚੜਾ ਕੇ ਦੇਖ ਲਿਆ,
ਬੜਾ ਪੈਸਾ ਵੀ ਜਾਗ ਕਰਕੇ ਪਖੰਡੀਆਂ ਦੇ ਕੋਲ ਪੂਜ ਕਰਕੇ ਦੇਖ ਲਿਆ, ਪਰ ਨਹੀਂ ਪੁੱਤਰ ਦੀ ਦਾਤ ਕਿਤੇ ਹੋਈ ਪ੍ਰਾਪਤ ਹੋਈ। ਮਨ ਬੜਾ ਨਿਰਾਸ਼ਾ ਰਹਿੰਦਾ ਸੀ ਹਰ ਸਮੇਂ, ਮਨ ਹਰ ਸਮੇਂ ਢੱਠਾ ਰਹਿੰਦਾ ਸੀਗਾ। ਚਿਹਰੇ ਤੇ ਕਦੇ ਮੁਸਕਰਾਹਟ ਨਹੀਂ ਸੀ ਆਉਂਦੀ ਕਿ ਉਮਰ ਵਡੇਰੀ ਹੁੰਦੀ ਜਾ ਰਹੀ ਹੈ, ਪਰ ਜੀਵਨ ਦੇ ਵਿੱਚ ਮੈਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੋ ਰਹੀ। ਪੁੱਤਰ ਤੋਂ ਬਿਨਾਂ ਘਰ ਵੀ ਸੁੰਨਾ ਹੁੰਦਾ ਕਿ ਹਨੇਰਾ ਹੀ ਜਾਪਦਾ, ਕੁਝ ਨਹੀਂ ਦਿਸਦਾ ਮਾਂ ਪਿਓ ਨੂੰ। ਤੇ ਇਸ ਕਰਕੇ ਬੜਾ ਯਤਨ ਕੀਤਾ ਜਾਂਦਾ ਹੈ। ਖੇਮਾ ਕਰਨਾ, ਅੱਜ ਅਸੀਂ ਵੀ ਸਾਧ ਸੰਗਤ ਜੀ ਬਹੁਤਾਤ ਵਿੱਚ ਇਦਾਂ ਹੀ ਕਰਦੇ ਆ। ਘਰ ਦੇ ਵਿੱਚ ਔਲਾਦ ਨਾ ਹੋਵੇ ਤੇ ਅਸੀਂ ਵੀ ਪੀਰਾਂ ਫਕੀਰਾਂ ਨੂੰ ਮਨਾਉਣਾ ਸ਼ੁਰੂ ਕਰ ਦਿੰਦੇ ਹਾਂ। ਪਰ ਸਾਖੀ ਧਿਆਨ ਦੇ ਨਾਲ ਸਰਵਣ ਕਰਨਾ, ਸਾਡੇ ਪੁਰਖਿਆਂ ਦਾ, ਵਡੇਰਿਆਂ ਦਾ ਕਿੰਨਾ ਵੱਡਾ ਸਿਦਕ ਰਿਹਾ ਮਹਾਰਾਜ ਜੀ ਦੇ ਚਰਨਾਂ ਤੇ। ਸਾਧ ਸੰਗਤ ਜੀ, ਉਹ ਮਾਤਾ ਸੁਲੱਖਣੀ, ਉਹਨੂੰ ਜਦੋਂ ਪਤਾ ਲੱਗਾ ਕਿ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਲੰਘ ਰਹੇ ਹੈ, ਤੇ ਜਦੋਂ ਸੰਗਰਾਣਾ ਸਾਹਿਬ ਵਾਲੇ ਪਾਵਨ ਅਸਥਾਨ ਤੇ ਆਏ, ਹੋਰ ਵੀ ਨੇੜਿਓਂ ਨਗਰ ਦੇ ਇਲਾਕੇ ਦੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਗਈਆਂ, ਤਰ੍ਹਾਂ ਤਰ੍ਹਾਂ ਦੇ ਉਪਹਾਰ ਭੇਟਾਵਾਂ ਅਰਪਣ ਕਰ ਰਹੀਆਂ ਨੇ, ਔਰ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰਾਂ ਕਰਕੇ ਅਰਦਾਸਾਂ ਕਰਦੇ, ਮਹਾਰਾਜ ਕਿਰਪਾ ਕਰੋ, ਇਹ ਸਾਡੇ ਮਨ ਦੀ ਮੁਰਾਦ ਪੂਰੀ ਹੋ ਜਾਵੇ। ਕੋਈ ਸੰਸਾਰ ਦੇ ਸੁੱਖ ਮੰਗਦਾ, ਕੋਈ ਪਰਲੋਕ ਦੇ ਸੁੱਖ ਮੰਗਦਾ, ਤੇ ਮਾਤਾ ਸੁਲੱਖਣੀ ਦੇ ਮਨ ਵਿੱਚ ਆਇਆ ਕਿ ਉਹਨਾਂ ਮੈਂ ਵੀ ਜਾ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਾਂ। ਬੜੀ ਭਾਰੀ ਮਹਿਮਾ ਇਹਨਾਂ ਸਤਿਗੁਰਾਂ ਦੀ ਸੁਣਦੀ ਪਈ ਹਾਂ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਈ ਨਾ, ਮਾਤਾ ਸੁਲੱਖਣੀ ਨੇ ਅਰਦਾਸ ਕੀਤੀ, ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਇਤਿਹਾਸ ਵਿੱਚ ਲਿਖਿਆ ਹੋਇਆ, ਕਹਿੰਦੇ ਕਿ ਸਤਿਗੁਰੂ ਜੀ ਨੇ ਉਸ ਮਾਤਾ ਵੱਲ ਦੇਖਿਆ ਤੇ ਬਚਨ ਕੀਤਾ, ਕਹਿਣ ਲੱਗੇ, ਮਾਤਾ ਤੇਰੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਹੈ ਹੀ ਨਹੀਂ ਹੈ। ਜਦੋਂ ਬਚਨ ਸੁਣਿਆ, ਸਾਧ ਸੰਗਤ ਜੀ, ਜਿਹੜਾ ਕੋਈ ਥੋੜਾ ਜਿਹਾ ਭਰੋਸਾ ਸੀ ਨਾ ਕਿ ਜ਼ਿੰਦਗੀ ਵਿੱਚ ਹੁਣ ਤਾਂ ਮੈਨੂੰ ਪੁੱਤਰ ਮਿਲ ਜਾਵੇਗਾ, ਸਾਰਿਆਂ ਦੀਆਂ ਮੁਰਾਦਾਂ ਇਥੋਂ ਪੂਰੀਆਂ ਹੁੰਦੀਆਂ ਨੇ, ਮਨ ਸਾਧ ਸੰਗਤ ਜੀ ਢੱਠ ਗਿਆ। ਉਹ ਵੀ ਆਸ ਜਿਹੜੀ ਸੀ ਪੂਰੀ ਨਾ ਹੋਈ ਤੇ ਮਨ ਬੜਾ ਨਿਰਾਸ਼ਾ ਹੋਇਆ। ਚਿਹਰੇ ਤੇ ਮੁਸਕਰਾਹਟ ਥੋੜੀ ਜਿੰਨੀ ਵੀ ਨਾ ਕਿਤੇ ਆਉਣਾ ਕੀਤੀ। ਢੱਠਾ ਹੋਇਆ ਮਨ, ਤੇ ਉਹ ਮਾਤਾ ਸੁਲੱਖਣੀ ਘਰ ਨੂੰ ਵਾਪਸ ਤੁਰੀ ਜਾ ਰਹੀ। ਰਸਤੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਮਿਲਾਪ ਹੋਇਆ। ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਜਦੋਂ ਮਿਲਾਪ ਹੋਇਆ, ਤੇ ਭਾਈ ਸਾਹਿਬ ਜੀ ਨੇ ਸੁਭਾਵਿਕ ਹੀ ਮਾਤਾ ਨੂੰ ਪੁੱਛਿਆ ਕਿ ਮਾਤਾ ਕਿੱਥੋਂ ਆ ਰਹੀ ਹੈ। ਕਹਿਣ ਲੱਗੇ ਕਿ ਮੈਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆ ਰਹੇ। ਬੜੀਆਂ ਸੰਗਤਾਂ ਗਈਆਂ, ਅਰਦਾਸਾਂ ਕਰ ਰਹੀਆਂ ਸਨ, ਤੇ ਮੇਰੇ ਵੀ ਮਨ ਵਿੱਚ ਇੱਛਾ ਸੀ ਕਿ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਬਖਸ਼ਣ। ਮੈਂ ਵੀ ਅਰਦਾਸ ਕੀਤੀ, ਪਰ ਸਤਿਗੁਰੂ ਜੀ ਕਹਿੰਦੇ, ਮਾਤਾ ਤੇਰੇ ਕਰਮਾਂ ਦੇ ਵਿੱਚ ਹੀ ਨਹੀਂ ਹੈਗਾ ਪੁੱਤਰ, ਤੈਨੂੰ ਪੁੱਤਰ ਨਹੀਂ ਪ੍ਰਾਪਤ ਹੋ ਸਕਦਾ। ਮਨ ਬੜਾ ਨਿਰਾਸ਼ਾ, ਤੇ ਨਾਲ ਹੀ ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਫਿਰ ਬੜੇ ਪਿਆਰ ਦੇ ਨਾਲ ਸਮਝਾਇਆ, ਕਹਿਣ ਲੱਗੇ, ਮਾਤਾ ਇਹ ਗੁਰੂ ਨਾਨਕ ਪਾਤਸ਼ਾਹੀ ਦਾ ਦਰ ਬੜਾ ਵੱਡਾ ਹੈ, ਬੜਾ ਦਿਆਲੂ ਸੁਭਾਅ ਹੈ ਸਤਿਗੁਰੂ ਜੀ ਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚੋਂ ਕਦੇ ਕੋਈ ਨਿਰਾਸ਼ਾ ਨਹੀਂ ਮੁੜਦਾ। ਤੂੰ ਕਿਉਂ ਰੋਂਦੀ ਹੋਈ ਘਰ ਨੂੰ ਜਾ ਰਹੀ ਹੈ? ਤੈਨੂੰ ਇੱਕ ਜੁਗਤੀ ਦੱਸ ਦੇਣਾ। ਜਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿੰਦੇ ਕਿ ਕੱਲ ਨੂੰ ਫੇਰ ਮਹਾਰਾਜ ਜੀ ਨੇ ਇਸੇ ਪਾਸੇ ਆਉਣਾ। ਇਸ ਪਾਸੇ ਨੂੰ ਜਦੋਂ ਆਉਣਗੇ ਨਾ ਸ਼ਿਕਾਰ ਖੇਡਣ ਦੇ ਲਈ, ਤੇ ਹੱਥ ਵਿੱਚ ਕਾਗਜ਼ ਕਲਮ ਤੇ ਦਵਾਤ ਲੈ ਕੇ ਮਹਾਰਾਜ ਜੀ ਦੇ ਸਾਹਮਣੇ ਹੋ ਜਾਣਾ। ਜੇ ਦੁਬਾਰਾ ਕਹਿਣਗੇ ਕਿ ਮਾਤਾ ਤੈਨੂੰ ਕਿਹਾ ਸੀ ਤੇਰੇ ਕਰਮਾਂ ਵਿੱਚ ਨਹੀਂ, ਤੇ ਹੱਥ ਜੋੜ ਕੇ ਬੇਨਤੀ ਕਰੀ, ਮਹਾਰਾਜ ਜੇ ਉੱਥੇ ਕਰਮ ਲਿਖਣ ਵਾਲੇ ਤੁਸੀਂ ਹੋ ਤਾਂ ਇੱਥੇ ਵੀ ਲਿਖਣ ਵਾਲੇ ਮਹਾਰਾਜ ਤੁਸੀਂ ਹੋ। ਜੇ ਉੱਥੇ ਨਹੀਂ ਲਿਖੇ ਤਾਂ ਸੱਚੇ ਪਾਤਸ਼ਾਹ ਇੱਥੇ ਕਰਮਾਂ ਦੇ ਵਿੱਚ ਲਿਖ ਦੇ, ਪਰ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਸਾਧ ਸੰਗਤ ਜੀ, ਜਦੋਂ ਭਾਈ ਗੁਰਦਾਸ ਸਾਹਿਬ ਜੀ ਦੀ ਰਾਏ ਲਈ ਹੈ ਨਾ, ਇਹ ਸਿੱਖਿਆ ਨੂੰ ਸੁਣਿਆ, ਤੇ ਫਿਰ ਥੋੜਾ ਜਿਹਾ ਮਨ ਨੂੰ ਦਿਲਾਸਾ ਆ ਗਿਆ, ਕਿਉਂਕਿ ਕਮਾਈ ਵਾਲਿਆਂ ਦੇ ਵਚਨ ਛੇਤੀ ਮਨ ਤੇ ਅਸਰ ਕਰ ਜਾਂਦੇ। ਮਨ ਭਾਵੇਂ ਟੁੱਟ ਗਿਆ ਸੀਗਾ, ਪਰ ਅਗਲਾ ਦਿਨ ਚੜ੍ਹਿਆ। ਮਾਤਾ ਸੁਲੱਖਣੀ ਨੇ ਆਪਣੇ ਹੱਥਾਂ ਦੇ ਵਿੱਚ ਕਲਮ ਲਈ ਹੈ, ਦਵਾਤ ਲਈ ਹੈ, ਤੇ ਹੱਥ ਵਿੱਚ ਕਾਗਜ਼ ਲਿਆ। ਜਦੋਂ ਸਤਿਗੁਰੂ ਜੀ ਫਿਰ ਉਸ ਪਾਸੇ ਆਏ, ਗੁਰਦੁਆਰਾ ਸੰਗਰਾਣਾ ਸਾਹਿਬ ਅਸਥਾਨ ਬਣਿਆ ਹੋਇਆ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਜੀ ਦੇ ਸਨਮੁਖ ਹੋ ਗਏ। ਮਹਾਰਾਜ ਸਾਹਿਬ ਜੀ ਸ਼ਿਕਾਰ ਖੇਡਣ ਵਾਸਤੇ ਜਾ ਰਹੇ ਨੇ। ਘੋੜੇ ਦੇ ਉੱਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਅਸਵਾਰ ਹੈ, ਤੇ ਅੱਗੋਂ ਹੱਥ ਜੋੜ ਕਰਕੇ ਬੇਨਤੀ ਕਰਦੀ ਹੈ ਮਾਤਾ ਸੁਲੱਖਣੀ। ਅੱਗੋਂ ਹੱਥ ਜੋੜ ਕਰਕੇ ਬੇਨਤੀ ਕੀਤੀ। ਜਦੋਂ ਮਹਾਰਾਜ ਜੀ ਨੇ ਫੇਰ ਪੁੱਛਿਆ, ਤੂੰ ਕੌਣ ਹੈ ਮਾਤਾ?
ਤੇ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ, ਹੈ ਮਹਾਰਾਜ, ਮੇਰਾ ਨਾਮ ਸੁਲੱਖਣੀ ਤੇ ਚੱਬੇ ਪਿੰਡ ਦੀ ਰਹਿਣ ਵਾਲੀ ਆ, ਤੇ ਕਿਰਪਾ ਕਰੋ ਅਫਲ ਜਾਂਦੀ ਨੂੰ ਫਲ ਲੱਗੇ। ਮਹਾਰਾਜ, ਮੈਨੂੰ ਨਿਸਫਲ ਜਾਂਦੀ ਨੂੰ ਇੱਕ ਪੁੱਤਰ ਦੀ ਦਾਤ ਦਾ ਫਲ ਲਾ ਦੇਵੋ। ਸੱਚੇ ਪਾਤਸ਼ਾਹ, ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਕਹਿੰਦੇ, ਮਾਤਾ, ਕੱਲ ਤੈਨੂੰ ਵਚਨ ਕੀਤਾ ਸੀਗਾ ਕਿ ਤੇਰੇ ਕਰਮਾਂ ਵਿੱਚ ਦਾਤ ਨਹੀਂ। ਤੇ ਭਾਈ ਗੁਰਦਾਸ ਸਾਹਿਬ ਜੀ ਦੀ ਸਿਖਾਈ ਹੋਈ ਮਾਤਾ ਸੁਲੱਖਣੀ ਜੀ ਨੇ ਉਸੇ ਸਮੇਂ ਕਾਗਜ਼ ਦੀਵਾਰ ਤੇ ਕਲਮ ਅੱਗੇ ਕਰ ਦਿੱਤੀ। ਸੱਚੇ ਪਾਤਸ਼ਾਹ, ਜੇ ਉੱਥੇ ਨਹੀਂ ਲਿਖਿਆ ਕਰਮਾਂ ਵਿੱਚ ਤੇ ਕਿਰਪਾ ਕਰਕੇ ਇੱਥੇ ਲਿਖ ਦੇਵੋ। ਮਹਾਰਾਜ, ਸਭ ਕੁਝ ਤੁਹਾਡੇ ਹੱਥਾਂ ਵਿੱਚ ਹੈ। ਤੇ ਸਤਿਗੁਰੂ ਜੀ ਨੇ ਮੁਸਕਰਾ ਕੇ ਵਚਨ ਕੀਤਾ, ਕਹਿੰਦੇ, ਲਿਆ ਮਾਤਾ। ਅੰਤਰਜਾਮੀ ਸਤਿਗੁਰਾਂ ਨੇ ਜਾਣ ਲਿਆ ਕਿ ਕਿਸੇ ਪੂਰਨ ਗੁਰਸਿੱਖ ਨੇ ਇਸ ਮਾਤਾ ਨੂੰ ਰਾਏ ਦਿੱਤੀ ਹੈ। ਤੇ ਜਦੋਂ ਹੱਥ ਵਿੱਚ ਕਾਗਜ਼ ਲਿਆ, ਦੀਵਾਰ ਦੇ ਵਿੱਚ ਕਲਮ ਪਾ ਕਰਕੇ ਸਾਧ ਸੰਗਤ ਜੀ ਲਿਖਿਆ, ਏਕੇ ਦੀ ਥਾਂ ਤੇ ਮਹਾਰਾਜ ਸਾਹਿਬ ਜੀ ਨੇ ਸਾਤਾ ਪਾਇਆ ਕਿ ਮਾਤਾ, ਤੂੰ ਇੱਕ ਮੰਗਦੀ ਤੇ ਤੈਨੂੰ 7 ਪੁੱਤਰ ਪ੍ਰਮਾਤਮਾ ਨੇ ਦੇਣੇ। ਤੇ ਉਹ ਮਾਤਾ ਦੇ ਘਰ ਦੇ ਵਿੱਚ 7 ਪੁੱਤਰ ਸਾਧ ਸੰਗਤ ਜੀ ਪੈਦਾ ਹੋਏ ਸਨ। ਕਈ ਇਤਿਹਾਸਕਾਰਾਂ ਨੇ ਇੱਥੇ ਜ਼ਿਕਰ ਕੀਤਾ ਕਿ ਉਸ ਸਮੇਂ ਘੋੜੇ ਨੇ ਆਪਣਾ ਸੁੰਮ ਜਿਹੜਾ ਚੁੱਕ ਲਿਆ ਤੇ ਪੌੜ ਹਿਲਾ ਦਿੱਤਾ, ਤੇ ਇਸ ਕਰਕੇ ਏਕੇ ਦੀ ਪਾਉਣਾ ਤੇ ਮਹਾਰਾਜ ਨੇ ਏਕਾ ਸੀਗਾ ਤੇ ਸਾਤਾ ਪੈ ਗਿਆ ਭੁਲੇਖੇ ਦੇ ਨਾਲ। ਨਹੀਂ, ਖਿਮਾ ਕਰਨਾ ਸਾਧ ਸੰਗਤ ਜੀ। ਸਾਰੇ ਕਰੋੜਾਂ ਖੰਡ ਬ੍ਰਹਿਮੰਡ ਜਿਨ੍ਹਾਂ ਦੀ ਹੁਕਮ ਦੇ ਵਿੱਚ ਚੱਲਦੇ ਐ ਸਾਧ ਸੰਗਤ ਜੀ, ਘੋੜਾ ਵੀ ਮਹਾਰਾਜ ਸਾਹਿਬ ਜੀ ਦੀ ਆਗਿਆ ਤੋਂ ਬਿਨਾਂ ਨਹੀਂ ਸੀਗਾ ਕਦੇ ਚੱਲਦਾ। ਕਿਤੇ ਇਤਿਹਾਸ ਦੇ ਵਿੱਚ ਪੜ੍ਹ ਕਰਕੇ ਦੇਖਣਾ, ਮਹਾਰਾਜ ਸੱਚੇ ਪਾਤਸ਼ਾਹੀ ਦੇ ਆਗਿਆ ਦੇ ਅਨੁਸਾਰ ਚੱਲਦਾ। ਜਿਵੇਂ ਮਹਾਰਾਜ ਫੁਰਨਾ ਕਰਦੇ ਐ ਉਸੇ ਅਨੁਸਾਰ ਸੱਚੇ ਪਾਤਸ਼ਾਹੀ ਦਾ ਘੋੜਾ ਵੀ ਚੱਲਦਾ ਸੀਗਾ। ਕੁਝ ਇਤਿਹਾਸਕਾਰਾਂ ਨੇ ਉਹ ਜ਼ਿਕਰ ਕੀਤਾ ਜੀ ਮਹਾਰਾਜ ਨੂੰ ਭੁਲੇਖਾ ਲੱਗ ਗਿਆ, ਘੋੜਾ ਹਿੱਲਣੇ ਕਰਕੇ ਏਕੇ ਦੀ ਥਾਂ ਸਾਤਾ ਪੈ ਗਿਆ। ਨਹੀਂ, ਗਰੀਬ ਨਵਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਦਿਆਲੂ ਹੋ ਜਾਂਦੇ ਹਨ, ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਸੀਗਾ, ਮਾਤਾ, ਇਸ ਘਰ ਦੇ ਵਿੱਚੋਂ ਕਦੇ ਕੋਈ ਨਿਰਾਸ਼ਾ ਨਹੀਂ ਹੋ ਕਰਕੇ ਜਾਂਦਾ, ਸਭ ਖੁਸ਼ ਹੋ ਕਰਕੇ ਜਾਂਦੇ ਐ। ਨਿਰਾਸਨ ਆਸ ਪੂਰਨ ਹੈ। ਇਸ ਘਰ ਦੇ ਵਿੱਚ ਨਿਰਾਸ਼ਿਆਂ ਦੀਆਂ ਆਸਾਂ ਪੂਰੀਆਂ ਹੁੰਦੀਆਂ, ਰੋਂਦੇ ਹੋਏ ਆਉਂਦੇ ਐ ਤੇ ਖੁਸ਼ ਹੋ ਕਰਕੇ ਖਿੜਖੜਾਉਂਦੇ ਹੋਏ ਇਸ ਘਰ ਤੋਂ ਜਾਂਦੇ ਐ। ਮਹਾਰਾਜ ਸੱਚੇ ਪਾਤਸ਼ਾਹੀ ਦੀ ਐਸੀ ਪਰਮ ਵਡਿਆਈ ਹੈ। ਰੇ ਮਨ ਤਾਕੋ ਧਿਆਈਐ ਸਭ ਵਿਦ ਜਾ ਕੇ ਹਾਥ। ਹੈ ਮੇਰੇ ਪਿਆਰੇ ਮਨਾ, ਉਸ ਪਰਮਾਤਮਾ ਨੂੰ ਧਿਆਇਆ ਕਰ। ਸਾਰੀਆਂ ਵਿਧਾ ਵਿਧਾਨ ਜਿਸ ਅਕਾਲ ਪੁਰਖ ਪਰਮਾਤਮਾ ਦੇ ਹੱਥਾਂ ਵਿੱਚ ਹਨ। ਸਾਧ ਸੰਗਤ ਜੀ, ਜੋ ਭਾਈ ਆਦਮ ਜੀ ਦਾ ਜੀਵਨ ਪੜ੍ਹ ਕੇ ਦੇਖੀਏ, ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਿਆਰੇ ਗੁਰਸਿੱਖ, ਉਹਨਾਂ ਦਾ ਵੀ ਸਾਧ ਸੰਗਤ ਜੀ ਜੀਵਨ ਇਦਾਂ ਦਾ। ਪਤੀ ਪਤਨੀ, ਘਰ ਦੇ ਵਿੱਚ ਔਲਾਦ ਕੋਈ ਨਹੀਂ ਸੀਗੀ, ਬੜੇ ਪੀਰਾਂ ਫਕੀਰਾਂ ਨੂੰ ਮਨਾਇਆ, ਪਰ ਆਖਰਕਾਰ ਗੁਰੂ ਨਾਨਕ ਪਾਤਸ਼ਾਹੀ ਦੇ ਦਰ ਤੇ ਆਉਣਾ ਪਿਆ। ਕਿਤੇ ਉਹ ਆਸ ਪੂਰੀ ਨਾ ਹੋਈ ਤੇ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਗੁਰੂ ਘਰ ਵਿੱਚ 6 ਮਹੀਨੇ ਲਗਾਤਾਰ ਸੇਵਾ ਕੀਤੀ ਸੀ। ਸਾਧ ਸੰਗਤ ਜੀ, ਪਿਆਰ ਦੇ ਵਿੱਚ ਭਿੱਜ ਕਰਕੇ ਲਗਾਤਾਰ 6 ਮਹੀਨੇ ਸੇਵਾ ਕੀਤੀ। ਤੇ ਜਦੋਂ ਮਹਾਰਾਜ ਸਾਹਿਬ ਜੀ ਨੇ ਤੁਰਠ ਕਰਕੇ ਵਚਨ ਕੀਤਾ, ਕਹਿਣ ਲੱਗੇ, ਭਾਈ ਆਦਮ, ਮੰਗ ਲਓ, ਕੀ ਮੰਗਣਾ ਚਾਹੁੰਦੇ ਹੋ? ਆਪਣੀ ਵਡੇਰੀ ਉਮਰ ਜਾਣ ਕਰਕੇ ਮੈਂ ਤਾਂ ਹੁਣ ਬੁਢੇਪੇ ਵਿੱਚ ਆ ਗਿਆ, ਉਮਰ ਵਡੇਰੀ ਹੋ ਗਈ ਹੈ ਤੇ ਮਨ ਝਿਜਕਿਆ। ਪਤਨੀ ਨੇ ਭਾਵੇਂ ਕਿਹਾ ਸੀ ਕਿ ਮਹਾਰਾਜ ਕਹਿਣਗੇ ਤੇ ਫਿਰ ਪੁੱਤਰ ਦੀ ਦਾਤ ਮੰਗਿਓ, ਜ਼ਰੂਰ ਮੰਗਿਓ ਸਤਿਗੁਰਾਂ ਤੋਂ, ਪਰ ਭਾਈ ਆਦਮ ਜੀ ਸਾਧ ਸੰਗਤ ਜੀ ਮਨ ਜਿਹੜਾ ਸੀ ਜਣਾ ਝਿਜਕ ਗਿਆ ਵਡੇਰੀ ਉਮਰ ਦੇਖ ਕਰਕੇ। ਕਹਿਣ ਲੱਗੇ, ਮਹਾਰਾਜ ਸਿੱਖੀ ਦੀ ਦਾਤ ਬਖਸ਼ੋ, ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਤੇ ਹਜੂਰ ਨੇ ਬਚਨ ਕੀਤਾ, ਕਹਿਣ ਲੱਗੇ ਕਿ ਜੋ ਮਨ ਦੀ ਇੱਛਾ ਉਹ ਕਿਉਂ ਨਹੀਂ ਭਾਈ ਤੂੰ ਮੰਗਦਾ, ਉਹ ਆਪਣੀ ਇੱਛਾ ਮੰਗ ਜਿਹੜੀ ਤੇਰੇ ਮਨ ਦੀ ਇੱਛਾ, ਜੋ ਅੰਦਰ ਦੀ ਤੇਰੀ ਇੱਛਾ ਹੈ। ਅੰਤਰਜਾਮੀ ਸਤਿਗੁਰਾਂ ਨੇ ਫੇਰ ਬਚਨ ਕੀਤਾ, ਪਰ ਫੇਰ ਝਿਜਕਾ ਗਿਆ ਮਨ। ਕਹਿਣ ਲੱਗੇ, ਨਹੀਂ ਮਹਾਰਾਜ ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਤੇ ਕਵੀ ਰਾਜ ਜੀ ਨੇ ਇਤਿਹਾਸ ਵਿੱਚ ਬਚਨ ਲਿਖੇ ਹੋ ਕਹਿੰਦੇ ਹਨ, ਜਾਚਿਓ ਜਾਹਿ ਨ ਤੋਹਿ ਤੇ ਪੁਨ ਆਵਹੁ ਪੁਨ ਸਾਰ। ਕਹਿਣ ਲੱਗੇ, ਜੇ ਹੁਣ ਨਹੀਂ ਨਾ ਤੇਰੇ ਤੋਂ ਮੰਗਿਆ ਜਾਂਦਾ ਤੇ ਸਵੇਰ ਵੇਲੇ ਆਵੀਂ ਆਪਣੀ ਘਰ ਵਾਲੀ ਦੇ ਨਾਲ, ਆਪਣੀ ਪਤਨੀ ਦੇ ਨਾਲ ਵਿਚਾਰ ਕਰਕੇ ਆ ਕਰਕੇ ਦਾਤ ਮੰਗੀ, ਜੋ ਤੇਰੇ ਮਨ ਦੀ ਇੱਛਾ ਜੀ ਹੁਣ ਨਹੀਂ ਨਾ ਤੇਰੇ ਤੋਂ ਮੰਗੀ ਜਾ ਰਹੀ। ਸੇਵਾ ਤੇਰੇ ਤੋਂ ਪ੍ਰਸੰਨ ਹੋਈ, ਬਾਂਚਤ ਦੇ ਕਰਤਾਰ, ਤੇਰੀ ਸੇਵਾ ਤੋਂ ਪ੍ਰਸੰਨ ਹੋ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੇ ਮਨ ਦੀ ਇੱਛਾ ਜੋ ਹੈ ਨਾ ਪੂਰੀ ਕਰਨਗੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਰਮਾਤਮਾ ਪੂਰੀ ਕਰੇਗਾ, ਜ਼ਰੂਰ ਕਰੇਗਾ। ਜਦੋਂ ਦਿਨ ਚੜਿਆ, ਘਰ ਜਾ ਕੇ ਜਦੋਂ ਪਤਨੀ ਨੂੰ ਦੱਸਿਆ
ਤੇ ਫਿਰ ਕਹਿੰਦੇ ਪਤੀ ਦੇਵ ਮੈਂ ਤੁਹਾਡੇ ਨਾਲ ਸਵੇਰੇ ਜਾ ਕੇ ਬੇਨਤੀ ਕਰਾਂਗੀ। ਜਦੋਂ ਫਿਰ ਭਾਈ ਆਦਮ ਜੀ ਕਹਿਣ ਲੱਗੇ ਤੇ ਪਤਨੀ ਨੇ ਹੱਥ ਜੋੜ ਕੇ ਕਰਕੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਪੁੱਤਰ ਦੀ ਦਾਤ ਬਖਸ਼ੋ। ਮਹਾਰਾਜ ਸਾਡਾ ਘਰ ਸੁੰਨਾ, ਇੰਨੇ ਮਾਇਆ ਦੇ ਸੁੱਖ ਆਪਨੇ ਦਿੱਤੇ ਆ, ਪਰ ਪੁੱਤਰ ਤੋਂ ਬਿਨਾ ਘਰ ਸੁੰਨਾ ਹੈ। ਕਿਰਪਾ ਕਰੋ ਮੈਨੂੰ ਪੁੱਤਰ ਦੀ ਸਾਨੂੰ ਦਾਤ ਬਖਸ਼ਿਸ਼ ਕਰੋ। ਤੇ ਹਜੂਰ ਨੇ ਕਹਿੰਦੇ ਕਿ ਉਸ ਸਮੇਂ ਫਿਰ ਨੇਤਰ ਬੰਦ ਕਰ ਲਏ। ਕਿੰਨਾ ਸਮਾਂ ਮਹਾਰਾਜ ਚੌਂਕੜਾ ਲਗਾ ਕਰਕੇ ਬੈਠੇ ਰਹੇ। ਜਦੋਂ ਨੇਤਰਾਂ ਦੀਆਂ ਪਲਕਾਂ ਖੋਲੀਆਂ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੁਹਾਡੇ ਕਰਮਾਂ ਦੇ ਵਿੱਚ ਪੁੱਤਰ ਦੀ ਦਾਤ ਹੈ ਹੀ ਨਹੀਂ, ਹੋਰ ਕੁਝ ਮੰਗ ਲਓ ਜੋ ਮੰਗਣਾ ਚਾਹੁੰਦੇ ਹੋ। ਤੇ ਪਤੀ ਪਤਨੀ ਦੋਵਾਂ ਨੇ ਫਿਰ ਹੱਥ ਜੋੜ ਕੇ ਕਿਹਾ, ਮਹਾਰਾਜ ਹੋਰ ਕੋਈ ਸਾਡੇ ਮਨ ਦੀ ਇੱਛਾ ਨਹੀਂ ਹੈ, ਜੇ ਤਰੁੱਠੇ ਹੋ ਤਾਂ ਕਿਰਪਾ ਕਰਕੇ ਪੁੱਤਰ ਦੀ ਦਾਤ ਬਖਸ਼ੋ। ਤੇ ਮਹਾਰਾਜ ਜੀ ਨੇ ਵਚਨ ਕੀਤਾ ਸੀਗਾ ਜੋ ਤੁਹਾਡੀ ਇੱਛਾ ਪੂਰੀ ਹੋਵੇਗੀ। ਫਿਰ ਸਤਿਗੁਰੂ ਜੀ ਨੇ ਆਪਣੀ ਭਗਤੀ ਦੀ ਅੰਸ਼ ਦੇ ਵਿੱਚੋਂ ਪੁੱਤਰ ਦੀ ਦਾਤ ਬਖਸ਼ੀ ਤੇ ਨਾਲ ਵਚਨ ਕੀਤਾ ਕਿ ਜੋ ਤੁਹਾਡੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਉਹਦਾ ਨਾਮ ਭਾਈ ਭਗਤੂ ਰੱਖਣਾ। ਮਹਾਰਾਜ ਜੀ ਨੇ ਵਚਨ ਵੀ ਨਾਲ ਕਰ ਦਿੱਤਾ ਸੀਗਾ। ਸਮਾਂ ਆਉਣ ਤੇ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਇਆ, ਉਹਦਾ ਨਾਮ ਭਾਈ ਭਗਤੂ ਰੱਖਿਆ ਗਿਆ। ਬਾਬਾ ਆਦਮ ਜੀ ਦੇ ਘਰ ਦੇ ਵਿੱਚ ਜੋ ਪੁੱਤਰ ਪੈਦਾ ਹੋਇਆ ਸੀਗਾ, ਭਾਵੇਂ ਨਹੀਂ ਕਰਮਾਂ ਦੇ ਵਿੱਚ ਨਹੀਂ ਵਿਧ ਬਣਦੀ ਪਈ ਘਰ ਦੇ ਵਿੱਚ ਪੁੱਤਰ ਦੀ ਦਾਤ ਦੀ, ਪਰ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਵਿਧਾਂ ਨੂੰ ਵੀ ਬਣਾ ਦਿੰਦੇ ਆ। ਇਸ ਕਰਕੇ ਹਜੂਰ ਆਖ ਰਹੇ ਨੇ, ਰੇ ਮਨ ਤਾਕੋ ਧਿਆਈਐ ਸਭ ਵਿਧ ਜਾ ਕੇ ਹਾਥ। ਹੇ ਮੇਰੇ ਪਿਆਰੇ ਮਨਾ ਉਸ ਪਰਮੇਸ਼ਰ ਨੂੰ ਧਿਆਇਆ ਕਰ, ਉਹਨਾਂ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ, ਜਿਨ੍ਹਾਂ ਦਾ ਧਿਆਨ ਧਾਰਨ ਕਰਨੇ ਕਰਕੇ ਸਭ ਮਹਾਰਾਜ ਕਹਿੰਦੇ ਆਸਾਂ ਪੂਰੀਆਂ ਹੋ ਜਾਂਦੀਆਂ। ਸਭ ਵੇਦਾ ਵਿਧਾਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਹਨ। ਰਾਮ ਨਾਮ ਧਨ ਸੰਚੀਐ। ਫਿਰ ਹਜੂਰ ਕਹਿੰਦੇ ਜੀਵਨ ਦੇ ਅੰਦਰ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਸੰਚੀਆ ਇਕੱਠਿਆਂ ਕਰਿਆ ਕਰ। ਹੇ ਜੀਵਾ, ਹੋਰ ਦੁਨਿਆਵੀ ਧਨ ਜਿੱਥੇ ਇਕੱਠਾ ਕਰਦਾ ਉਥੇ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਵੀ ਇਕੱਠਾ ਕਰਿਆ ਕਰ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਮਹਾਰਾਜ ਕਹਿੰਦੇ ਨੂੰ ਸੰਚਿਤ ਕਰਿਆ ਕਰ, ਇਹਦੇ ਵੀ ਖਜ਼ਾਨੇ ਬਣਾ ਕੇ ਸਾਂਭ ਕੇ ਰੱਖਿਆ ਕਰ। ਨਾਨਕ ਨਿਭੈ ਸਾਥ। ਮਹਾਰਾਜ ਦੁਨਿਆਵੀ ਧਨ ਤਾਂ ਸਾਂਭਦਿਆਂ ਦੇਖਿਆ ਸੰਸਾਰ ਦੇ ਲੋਕਾਂ ਨੂੰ, ਪਰ ਨਾਮ ਦਾ ਧਨ ਮਹਾਰਾਜ ਤੁਸੀਂ ਕਹਿੰਦੇ ਸੰਚਿਤ ਕਰਨਾ ਕਿਉਂ? ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਨਿਭੈ ਸਾਥ। ਇਸ ਨਾਮ ਰੂਪੀ ਧਨ ਨੇ ਮਰਨ ਤੋਂ ਬਾਅਦ ਵਿੱਚ ਵੀ ਤੇਰੇ ਨਾਲ ਨਿਭਣਾ ਹੈ, ਪਰ ਲੋਕ ਰਸਤੇ ਵੀ ਤੇਰਾ ਸਹਾਈ ਬਣਦਾ ਹੈ। ਦੁਨਿਆਵੀ ਧਨ ਕੇਵਲ ਦੁਨੀਆ ਤੱਕ ਸੀਮਤ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਰੂਪੀ ਧਨ ਲੋਕ ਪਰਲੋਕ ਦੇ ਵਿੱਚ ਨਾਲ ਨਿਭਦਾ ਹੈ, ਸਭ ਥਾਵਾਂ ਤੇ ਰੱਖਿਆ ਕਰਦਾ, ਸਹਾਇਕ ਬਣਦਾ ਹੈ। ਇਸ ਕਰਕੇ ਇਹ ਜੀਵਾ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਵੀ ਸੰਚਿਤ ਕਰਿਆ ਕਰ। ਹਜੂਰ ਦਾ ਮੁਖ ਵਾਕ ਆਉਂਦਾ ਹੈ, ਗੁਰਬਾਣੀ ਵੀ ਸਤਿਗੁਰੂ ਜੀ ਨੇ ਇਸ ਮਾਇਕੀ ਧਨ ਨੂੰ ਕੱਚਾ ਧਨ ਕਿਹਾ ਹੈ। ਮਹਾਰਾਜ ਕਹਿੰਦੇ ਜਿਹੜੇ ਸੰਸਾਰ ਦੇ ਮੂਰਖ ਲੋਕ ਹੈ ਨਾ, ਬੇਸਮਝ ਲੋਕ ਹੈ, ਹਜੂਰ ਕਹਿੰਦੇ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਨਹੀਂ ਕਦੇ ਵੀ ਸੰਚਿਤ ਕਰਦੇ। ਦੁਨਿਆਵੀ ਧਨ ਜ਼ਰੂਰ ਇਕੱਠਾ ਕਰੀ ਜਾਂਦੇ ਜ਼ਿੰਦਗੀ ਭਰ ਕਰੀ ਜਾਂਦੇ, ਕਰਦਿਆਂ ਹੀ ਮਰ ਮੁੱਕ ਜਾਂਦੇ ਨੇ, ਪਰ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਲਈ ਕਦੇ ਸੋਚਦੇ ਤੱਕ ਵੀ ਨਹੀਂ ਹੈ। ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਕਾਚਾ ਧਨ ਸੰਚਹਿ ਮੂਰਖ ਗਾਵਾਰ। ਸਤਿਗੁਰੂ ਜੀ ਕਹਿ ਰਹੇ, ਮੈਂ ਨਹੀਂ ਆਖ ਰਿਹਾ, ਇਹ ਨਾ ਕਹਿਣਾ ਕਿ ਸਾਨੂੰ ਮੂਰਖ ਕਹੀ ਜਾਂਦਾ ਬਾਬਾ, ਸਾਨੂੰ ਮੂਰਖ ਆਖੀ ਜਾ ਰਿਹਾ, ਆਪਾਂ ਧਨ ਇਕੱਠਾ ਕਰਦੇ, ਮਾੜੀ ਗੱਲ ਨਹੀਂ ਹੈ ਸੰਗਤ ਜੀ। ਲੋੜ ਵਾਸਤੇ ਜਿੱਥੇ ਪੈਸੇ ਨਾਲ ਕੰਮ ਹੋਣਾ ਉਹ ਪੈਸੇ ਨਾਲ ਹੀ ਹੋਣਾ, ਇਹਦੇ ਤੋਂ ਬਿਨਾਂ ਸਰਦਾ ਵੀ ਨਹੀਂ ਹੈ। ਪਰ ਜੇ ਜ਼ਿੰਦਗੀ ਦਾ ਲਕਸ਼ ਇਕੱਲਾ ਪੈਸਾ ਬਣਾ ਲਵੇ ਉਹ ਮਾੜਾ, ਜੀਵਨ ਹੀ ਪੈਸਾ ਸਮਝ ਲਵੇ ਕਿ ਪੈਸਾ ਹੀ ਜ਼ਿੰਦਗੀ ਹੈ, ਉਹ ਮਾੜਾ ਹੀ ਹੈ। ਪੈਸਾ ਇਕੱਠਾ ਕਰਨਾ ਲੋੜ ਦੇ ਵਾਸਤੇ ਉਹ ਮਾੜਾ ਨਹੀਂ ਹੈ। ਚੰਗੇ ਥਾਂ ਤੇ ਵਰਤਣਾ, ਚੰਗੇ ਥਾਂ ਤੇ ਖਰਚਣਾ ਉਹ ਮਾੜੀ ਗੱਲ ਨਹੀਂ ਹੈ। ਆ ਜਿਹੜੀਆਂ ਗੁਰੂ ਘਰ ਦੀਆਂ ਸੇਵਾਵਾਂ ਹੋ ਰਹੀਆਂ ਵੀ ਤਾਂ ਪੈਸੇ ਕਰਕੇ ਹੋ ਰਹੀਆਂ ਨੇ, ਚੰਗੀ ਗੱਲ ਇਹ ਹੈ, ਪਰ ਸਾਧ ਸੰਗਤ ਜੀ ਜ਼ਿੰਦਗੀ ਪੈਸਾ ਸਮਝ ਲੈਣਾ ਉਹ ਮਾੜਾ ਹੈ। ਉਹਨਾਂ ਲੋਕਾਂ ਵਾਸਤੇ ਮਹਾਰਾਜ ਜੀ ਨੇ ਉਹਨਾਂ ਨੂੰ ਮੂਰਖ ਆਖਿਆ ਤੇ ਪਾਗਲ ਆਖਿਆ। ਕਾਚਾ ਧਨ ਸੰਚਹਿ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ,
ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਖ ਜ਼ਹਿਰ ਦੀ ਤਰ੍ਹਾਂ ਜਿਹੜਾ ਮਾਇਕੀ ਧਨ ਹੈ, ਹਜੂਰ ਕਹਿੰਦੇ ਨਾ ਤਾਂ ਇਹ ਨਾਲ ਜਾਂਦਾ ਤੇ ਨਾ ਫਿਰ ਦੁਬਾਰਾ ਮਿਲਦਾ ਹੈ। ਨਾ ਪਰਲੋਕ ਦੇ ਰਸਤੇ ਜੀਵ ਦੇ ਨਾਲ ਜਾਂਦਾ ਕਿ ਜਮਾਂ ਤੋਂ ਬਚਾ ਦੇਵੇ, ਜਮ ਰਿਸ਼ਵਤ ਲੈ ਲੈਣਗੇ ਤੇ ਸਾਨੂੰ ਛੱਡ ਦੇਣਗੇ। ਨਹੀਂ, ਇਹ ਰਿਸ਼ਵਤਾਂ ਸੰਸਾਰ ਦੇ ਵਿੱਚ ਹੀ ਚੱਲਦੀਆਂ ਨੇ। ਰੱਬ ਦੇ ਘਰ ਦੇ ਵਿੱਚ ਕੋਈ ਰਿਸ਼ਵਤ ਨਹੀਂ ਜੇ ਚੱਲਣ ਵਾਲੀ। ਭਾਵੇਂ ਜਿੰਨਾ ਮਰਜੀ ਕੋਈ ਅਰਬਾਂ ਪਤੀ ਕਰੋੜਾਂ ਪਤੀ ਭਾਵੇਂ ਹੋਵੇ, ਸੰਗਤ ਜੀ ਕਿਸੇ ਦੀ ਕੋਈ ਰਿਸ਼ਵਤ ਨਹੀਂ ਜੇ ਜਾਮਾਂ ਨੇ ਲੈਣੀ। ਇਹ ਰਿਸ਼ਵਤਾਂ ਕੇਵਲ ਸੰਸਾਰ ਦੇ ਤੱਕ ਹੀ ਚੱਲਣ ਵਾਲੀਆਂ। ਇਸ ਕਰਕੇ ਮਹਾਰਾਜ ਕਹਿੰਦੇ ਜਿਵੇਂ ਦੁਨਿਆਵੀ ਧਨ ਇਸ ਦੁਨੀਆ ਦੇ ਵਿੱਚ ਚੱਲਦਾ ਹੈ ਤੇ ਉਸ ਪਰਮਾਤਮਾ ਦੇ ਘਰ ਦੇ ਵਿੱਚ ਪਰਮਾਤਮਾ ਦਾ ਧਨ ਚੱਲਦਾ, ਉਹ ਹੈ ਨਾਮ ਰੂਪੀ ਧਨ। ਸੰਗਤ ਜੀ ਸੰਸਾਰ ਦੇ ਵਿੱਚ ਜਿਵੇਂ ਸੇ ਹਿੰਦੁਸਤਾਨ ਹੈ ਔਰ ਹੋਰ ਜਿਵੇਂ ਕੰਟਰੀਆਂ ਹਨ, ਹੋਰ ਵਿਦੇਸ਼ ਹੈ, ਵੱਖੋ ਵੱਖਰੀਆਂ ਉਹਨਾਂ ਦੀਆਂ ਕਰੰਸੀਆਂ ਨੇ, ਵੱਖੋ ਵੱਖਰੇ ਡਾਲਰਾਂ ਦੀਆਂ। ਇੱਕ ਦੇਸ਼ ਦੇ ਦੂਜੇ ਦੇਸ਼ ਦੇ ਵਿੱਚ ਨਹੀਂ ਚੱਲਦੀ, ਦੂਜੇ ਦੇਸ਼ ਦੇ ਤੀਜੇ ਵਿੱਚ ਨਹੀਂ ਚੱਲਦੀ, ਤੀਜੇ ਦੇ ਚੌਥੇ ਵਿੱਚ ਨਹੀਂ ਚੱਲਦੀ। ਕਿੰਨੇ ਜ਼ਿਆਦਾ ਦੇਸ਼ ਬਣੇ ਹੋਏ ਆ, ਆਪੋ ਆਪਣੇ ਦੇਸ਼ਾਂ ਦੀਆਂ ਸਾਧ ਸੰਗਤ ਜੀ ਕਰੰਸੀਆਂ, ਪੈਸੇ ਵੀ ਉੱਥੋਂ ਦੇ ਵੱਖੋ ਵੱਖਰੇ ਬਣੇ ਹੋਏ ਆ। ਇਸੇ ਤਰ੍ਹਾਂ ਐਸ ਦੇਸ਼ ਦੀ ਭਾਵ ਐਸ ਲੋਕ ਦੀ ਜਿਹੜੀ ਕਰੰਸੀ ਹੈ ਨਾ, ਜਿਹੜੇ ਪੈਸੇ ਆ, ਉਹ ਪਰਲੋਕ ਰੂਪੀ ਕੰਟਰੀ ਵਿੱਚ ਵਿਦੇਸ਼ ਵਿੱਚ ਨਹੀਂ ਚੱਲਣ ਵਾਲੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਪ੍ਰਾਣਾ ਧਾਰੀ ਜੀਵ, ਜਿੱਥੇ ਦੁਨਿਆਵੀ ਧਨ ਸੰਚਿਤ ਕਰਦਾ ਹੈ, ਮਹਾਰਾਜ ਕਹਿੰਦੇ RAM ਨਾਮ ਧਨ ਸੰਚੀਐ, ਨਾਨਕ ਨਿਭੈ ਸਾਥ, ਤੇਰੇ ਨਾਲ ਨਿਭਣ ਵਾਲਾ ਹੈ, ਲੋਕ ਪਰਲੋਕ ਦੇ ਵਿੱਚ ਰੱਖਿਆ ਕਰਨ ਵਾਲਾ ਹੈ। ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਜੀ ਦਾ ਬਚਨ ਸਾਨੂੰ ਸਭ ਨੂੰ ਯਾਦ ਹੋਵੇਗਾ, ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਹੇ ਮਨਾ, ਉੱਥੇ ਪਰਮੇਸ਼ਰ ਦੇ ਨਾਮ ਨੇ ਤੇਰੇ ਸਹਾਈ ਬਣਨਾ, ਜਿੱਥੇ ਮਾਤਾ ਪਿਤਾ ਪਰਿਵਾਰ ਸੰਬੰਧੀ ਮਿੱਤਰਾਂ ਨੇ ਕਿਸੇ ਨੇ ਤੇਰਾ ਸਾਥ ਦੇਣਾ। ਜਹ ਮਹਾ ਭਿਆਨ ਤਪਤ ਬਹੁ ਕਾਮ, ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਪਰਮੇਸ਼ਰ ਦੇ ਨਾਮ ਨੇ ਤੇਰੇ ਸੱਚੇ ਪਾਤਸ਼ਾਹ ਕਹਿੰਦੇ ਸਹਾਇਤਾ ਕਰਨੀ ਹੈ। ਇਸ ਕਰਕੇ ਵਾਹਿਗੁਰੂ ਜੀ ਦੇ ਨਾਮ ਰੂਪੀ ਧਨ ਨੂੰ ਵੀ ਸੰਚਿਤ ਕਰਿਆ ਕਰ। ਜ਼ਿੰਦਗੀ ਵਿੱਚ ਵਾਹਿਗੁਰੂ ਦੇ ਨਾਮ ਦਾ ਖਜ਼ਾਨਾ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਸਾਂਭ ਕਰਕੇ ਰੱਖਿਆ ਕਰ। ਜਿਵੇਂ ਦੁਨਿਆਵੀ ਧਨ ਨੂੰ ਚੇਤੇ ਰੱਖਦਾ, ਇੰਨੇ ਇਕੱਠੇ ਹੋ ਗਏ, ਇੰਨੇ ਫਲਾਣੇ ਥਾਂ ਤੇ ਸਾਂਭ ਕੇ ਰੱਖੇ ਆ, ਮਹਾਰਾਜ ਕਹਿੰਦੇ ਨਾਮ ਰੂਪੀ ਧਨ ਨੂੰ ਵੀ ਸੰਚਿਤ ਕਰ, ਸਾਂਭ ਕਰਕੇ ਰੱਖ, ਕਦੇ ਵੀ ਇਹਨੂੰ ਵਿਸਾਰਨਾ ਨਾ ਕਰ। ਆਪਣੇ ਹਿਰਦੇ ਰੂਪੀ ਸੰਦੂਖੜੇ ਵਿੱਚ ਇਹਨੂੰ ਸਾਂਭ ਕਰਕੇ ਰੱਖ ਲੈ। ਇਹ ਨਾਮ ਰੂਪੀ ਧਨ ਨੇ ਤੇਰਾ ਸਹਾਇਕ ਬਣਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਦਾ ਧਨ ਇਹ ਸਤਿਗੁਰੂ ਜੀ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਸਾਚਾ ਧਨ ਗੁਰਮਤੀ ਪਾਏ ਗੁਰੂ ਕੀ ਮਤ ਦੁਆਰਾ। ਮਨ ਮਤਾਂ ਜਾਂ ਖੋਟੀ ਮਤ ਨੂੰ ਧਾਰਨ ਕਰਕੇ ਨਹੀਂ ਕਦੇ ਵੀ ਇਸ ਨਾਮ ਧਨ ਨੂੰ ਖਟਿਆ ਜਾ ਸਕਦਾ। ਗੁਰੂ ਕੀ ਮਤ ਧਾਰਨ ਕਰਨੇ ਕਰਕੇ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ ਔਰ ਜੀਵਨ ਦੇ ਵਿੱਚ ਇਕੱਤਰ ਹੁੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਜੀਵਨ ਦੇ ਵਿੱਚ ਮਨ ਮੱਤਾਂ ਤੇ ਖੋਟੀਆਂ ਮੱਤਾਂ ਨੂੰ ਅਭਾਵ ਕਰਕੇ ਗੁਰਮਤ ਨੂੰ ਧਾਰਨ ਕਰ। ਹੇ ਜੀਵ ਜੀ, ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਸੰਚਿਤ ਕਰਨਾ ਚਾਹੁੰਦਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਵਸਾ ਦੇਣ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗਤ ਜੀ, ਅੱਜ ਦੀ ਗੁਰਬਾਣੀ ਦੀ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਸਤਿਗੁਰੂ ਜੀ ਜਿਵੇਂ ਕਿਰਪਾ ਕਰਨਗੇ ਅੱਗੇ ਰਹਿੰਦੀ ਵਿਚਾਰ ਕੱਲ ਦੇ ਦੀਵਾਨਾਂ ਵਿੱਚ ਅਸੀਂ ਕਰਾਂਗੇ, ਜਿਵੇਂ ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨਗੇ। ਹੁਣ ਦੁਬਾਰਾ ਫਿਰ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਦੇਵਾਂ ਕਿ ਅੱਜ ਭਾਵੇਂ ਅਸੀਂ ਨਵਾਂ ਸਾਲ 1 ਜਨਵਰੀ ਮਨਾ ਰਹੇ ਹਾਂ, ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਵਨ ਦੇ ਵਿੱਚ ਸਾਡੇ ਬਦਲਾਵ ਆਵੇ। ਮਹਾਰਾਜ ਮਾੜੀ ਸੰਗਤ ਛੱਡ ਕੇ ਅਸੀਂ ਚੰਗੀ ਸੰਗਤ ਜੀਵਨ ਦੇ ਵਿੱਚ ਕਰੀਏ। ਇਹ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ, ਕਿਉਂਕਿ ਸਾਡਾ ਆਪਣਾ ਵੀ ਕੋਈ ਜ਼ੋਰ ਨਹੀਂ ਹੈ, ਆਪਣਾ ਕੋਈ ਚਾਰਾ ਨਹੀਂ। ਜਿੱਥੇ ਚਾਰਾ ਨਾ ਹੋਵੇ ਤੇ ਉੱਥੇ ਅਰਦਾਸ ਕਰਨੀ ਚਾਹੀਦੀ ਹੈ। ਇਸ ਕਰਕੇ ਅਰਦਾਸ ਕਰੀਏ ਮਹਾਰਾਜ ਮਾੜੀ ਸੰਗਤ ਸਾਡੀ ਛੁੱਟ ਜਾਵੇ, ਚੰਗੀ ਸੰਗਤ ਜੀਵਨ ਦੇ ਵਿੱਚ ਕਰੀਏ। ਮਹਾਰਾਜ ਮਾੜੇ ਔਗਣ ਸਾਡੇ ਤੋਂ ਛੁੱਟ ਜਾਣ,
ਮਾੜੀਆਂ ਆਦਤਾਂ ਸਾਡੀਆਂ ਦੂਰ ਹੋ ਜਾਣ, ਚੰਗੇ ਗੁਣ ਤੇ ਚੰਗੀਆਂ ਆਦਤਾਂ ਜੀਵਨ ਦੇ ਵਿੱਚ ਧਾਰਨ ਕਰੀਏ, ਮਾੜੇ ਵਿਚਾਰ ਸੱਚੇ ਪਾਤਸ਼ਾਹ ਦੂਰ ਹੋ ਜਾਣ, ਚੰਗੇ ਵਿਚਾਰ ਧਾਰਾ ਆਪ ਜੀ ਦੀ ਅਸੀਂ ਧਾਰਨ ਕਰ ਲਈਏ, ਤਾਂ ਸਾਧ ਸੰਗਤ ਜੀ ਸਾਡੇ ਮਨਾਏ ਹੋਏ ਨਵੇਂ ਸਾਲ ਸਫਲੇ ਹੈ, ਤਾਂ ਹੀ ਸਾਡੇ ਵਾਸਤੇ ਮੁਬਾਰਕ ਹੋ ਸਕਦੇ ਹੈ। ਜੇ ਗਰੀਬ ਨਵਾਜ਼ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਆਪਣੇ ਜੀਵਨ ਦੇ ਵਿੱਚ ਕੁਝ ਨਾ ਕੁਝ ਬਦਲਾਵ ਲਿਆਉਣਾ ਕਰੀਏ, ਇਹ ਸਾਧ ਸੰਗਤ ਜੀ ਬੇਨਤੀ ਪ੍ਰਵਾਨ ਕਰਨੀ। ਤੋ ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨੇ ਪਾਨ ਕੀਤਾ, ਬੇਨਤੀ ਹੈ ਕਿ ਵੀ ਬਦਲਾਵ ਜੀਵਨ ਦੇ ਵਿੱਚ ਲਿਆਈਏ। ਜੇ ਪਤਿਤ ਪੁਣੇ ਵਿੱਚ ਗਲਤਾਨ ਹਾਂ ਤੇ ਪਤਿਤ ਪੁਣੇ ਨੂੰ ਛੱਡ ਕੇ ਗੁਰਸਿੱਖਾਂ ਵਾਲਾ ਜੀਵਨ ਧਾਰਨ ਕਰੀਏ, ਸਾਬਤ ਸੂਰਤ ਹੋ ਕਰਕੇ ਸਾਧ ਸੰਗਤ ਜੀ ਗੁਰਸਿੱਖ ਬਣੀਏ। ਜੇ ਸਾਬਤ ਸੂਰਤ ਹਾਂ ਤੇ ਗੁਰੂ ਕੀ ਸਿੱਖੀ ਧਾਰਨ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਗੁਰੂ ਵਾਲੇ ਬਣੀਏ। ਤੇ ਜੇ ਨਸ਼ਿਆਂ ਦੇ ਵਿੱਚ ਗਲਤਾਨ ਹਾਂ, ਦੁਨੀਆ ਦੇ ਨਸ਼ੇ ਛੱਡ ਕੇ ਮਹਾਰਾਜ ਜੀ ਦੇ ਨਾਮ ਦਾ ਨਸ਼ਾ ਧਾਰਨ ਕਰੀਏ। ਇਹ ਵੀ ਬਦਲਾਵ ਆਪਣੇ ਜੀਵਨ ਦੇ ਵਿੱਚ ਲਿਆਉਣ ਲਈ ਸਤਿਗੁਰੂ ਜੀ ਦੇ ਚਰਨਾਂ ਵਿੱਚ ਸਾਰੇ ਮਿਲ ਕਰਕੇ ਅਸੀਂ ਅਰਦਾਸ ਕਰੀਏ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਬੱਚਾ ਸਮਝ ਕਰਕੇ ਮੁਆਫ ਕਰ ਦੇਣਾ। ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ, ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਗੁਰਬਾਣੀ ਦੀਆਂ 2 ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਰੇ ਮਨ ਤਾਕੋ ਧਿਆਈਐ, ਸਭ ਬਿਦ ਜਾ ਕੈ ਹਾਥ। ਰਾਮ ਨਾਮ ਧਨ ਸੰਚੀਐ, ਨਾਨਕ ਨਿਭੈ ਸਾਥ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।